ਹੁਣ ਤੁਸੀਂ ਪੰਜਾਬੀ ਰੇਡੀਓ USA ਨੂੰ ਆਪਣੇ ਫ਼ੋਨ ਨੰਬਰਾਂ ਤੋਂ ਸੁਣ ਸਕਦੇ ਹੋ, ਜਿਸ ਦੇ ਵਿੱਚ USA ਦੇ ਲਈ 832 551 5029, 8325515029 ਜਾਂ 605 475 6868, 6054756868। ਟੋਰੰਟੋ ਕੈਨੇਡਾ ਦੇ ਲਈ 6479579633, ਬ੍ਰਿਟਿਸ਼ ਕੋਲੰਬੀਆ ਕੈਨੇਡਾ ਲਈ 7786560460 ਜਾਂ 6046709696, ਕੈਲਗਰੀ ਕੈਨੇਡਾ ਦੇ ਲਈ 5873150587, ਇਟਲੀ ਦੇ ਲਈ 396899970694, ਪਾਕਿਸਤਾਨ ਦੇ ਲਈ 9202137130, UK ਦੇ ਲਈ 3300101100, 3300101100, ਜਰਮਨੀ ਦੇ ਲਈ 51180904041511 80904041, ਫਰਾਂਸ ਦੇ ਲਈ 3318014255, 33180142 ਆਸਟ੍ਰੇਲੀਆ ਦੇ ਲਈ 612080805601, 612080805601। ਹੁਣ ਤੁਸੀਂ ਆਪਣੇ ਦੇਸ਼ਾਂ ਦੇ ਵਿੱਚੋਂ ਇਹਨਾਂ ਨੰਬਰਾਂ ਦੇ ਉੱਤੇ ਕਾਲ ਕਰਕੇ ਪੰਜਾਬੀ ਰੇਡੀਓ USA ਨੂੰ ਲਾਈਵ ਸੁਣ ਸਕਦੇ ਹੋ। ਇਸ ਦੇ ਨਾਲ ਹੀ ਤੁਸੀਂ ਖਬਰਾਂ, ਖਬਰ ਤੇ ਨਜ਼ਰ, ਸਿਹਤ ਸੰਭਾਲ ਦਾ ਪ੍ਰੋਗਰਾਮ, ਨਾਨ ਸਟਾਪ ਪੰਜਾਬੀ ਗੀਤ, ਗੁਰਬਾਣੀ ਰੇਡੀਓ, ਸ਼੍ਰੀ ਦਰਬਾਰ ਸਾਹਿਬ ਜੀ ਦੇ ਹੁਕਮਨਾਮਾ ਸਾਹਿਬ ਦੀ ਵਿਆਖਿਆ ਪੰਜਾਬੀ ਅਤੇ ਅੰਗਰੇਜ਼ੀ ਦੇ ਵਿੱਚ, ਵੱਖ-ਵੱਖ ਗੁਰੂ ਘਰਾਂ ਦਾ ਸਿੱਧਾ ਪ੍ਰਸਾਰਣ, ਇਹ ਸਾਰਾ ਕੁਝ ਇਹਨਾਂ ਨੰਬਰਾਂ ਤੇ ਡਾਇਲ ਕਰਕੇ ਸੁਣ ਸਕਦੇ ਹੋ, ਜਾਂ ਸਾਡੀ ਵੈਬਸਾਈਟ www.punjabiradiousa.com ਤੇ ਵੀ ਸੁਣ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਰਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ਼੍ਰੀ ਅਕਾਲ ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਖਬਰ ਤੇ ਨਜ਼ਰ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਪੰਜਾਬ ਭਾਰਤ ਦੀਆਂ ਖਬਰਾਂ, ਉਸ ਦੇ ਉੱਤੇ ਸਾਡੀ ਜਿਹੜੀ ਅੱਖ ਰਹਿੰਦੀ ਆ, ਰੋਜ਼ਾਨਾ ਪ੍ਰੋਗਰਾਮ ਤੁਹਾਡੇ ਲਈ ਲੈ ਕੇ ਹਾਜ਼ਰ ਹੁੰਦੇ ਹਾਂ। ਅਤੇ ਅੱਜ ਦੇ ਦਿਨ ਸਾਡੇ ਨਾਲ ਜੁੜਦੇ ਨੇ ਬਲਤੇਜ ਪੰਨੂ ਜੀ ਪਟਿਆਲਾ ਸਟੂਡੀਓਜ਼ ਤੋਂ। ਬਲਤੇਜ ਪੰਨੂ ਜੀ, ਜੀ ਆਇਆਂ ਨੂੰ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਇਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਤਰ੍ਹਾਂ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਨੰਬਰ 4082722500, 4082722500। ਗੁਰਦੀਪ ਸਿੰਘ ਵਿਰਦੀ ਜੀ, ਗੁਰਜੀਤ ਸਿੰਘ ਝਾਂਪੁਰ ਜੀ, ਸਤਨਾਮ ਸਿੰਘ ਸ਼ੇਰਗਿੱਲ ਜੀ, ਹਰਕੇਵਲ ਸਿੰਘ, ਰਵਿੰਦਰ ਕੌਰ ਅਟਵਾਲ ਜੀ, ਅਸੀਂ ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜੇ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਉਸ ਦੇ ਲਈ ਸੰਪਰਕ ਕਰ ਸਕਦੇ ਹੋ। ਨੰਬਰ 4087227698, 4087227698 ਦੇ ਉੱਤੇ। ਅਤੇ ਬਲਤੇਜ ਪੰਨੂ ਜੀ, ਆਪਣੀ ਗੱਲਬਾਤ ਦਾ ਸਿਲਸਿਲਾ ਜਿਹੜਾ ਜੀ ਸ਼ੁਰੂ ਕਰਦੇ ਹਾਂ। ਸੋਨੀਆ ਗਾਂਧੀ ਦਾ ਜਿਹੜਾ ਕਹਿੰਦੇ ਆ ਜੀ ਹਾਥ ਮਨਮੋਹਨ ਦੇ ਸਾਥ। ਬਿਲਕੁਲ ਜੀ, ਸੋਨੀਆ ਗਾਂਧੀ ਨੇ ਇੱਕ ਜਿਹੜਾ ਜੀ ਪੈਦਲ ਮਾਰਚ ਕਰਦਿਆਂ ਹੋਇਆ ਉਹ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਹੋਰਾਂ ਦੇ ਘਰ ਤੱਕ ਜਿਹੜਾ ਜੀ ਉਹ ਪਹੁੰਚੇ, ਔਰ ਮਾਰਚ ਜਿਹੜਾ ਸੀਗਾ ਉਹਦੀ ਉਹਨਾਂ ਨੇ ਅਗਵਾਈ ਕੀਤੀ। ਇਹਦੇ ਵਿੱਚ ਕਾਫੀ ਸਾਰੇ ਜਿਹੜੇ ਕਾਂਗਰਸੀ ਉਹ ਸ਼ਾਮਲ ਸਨ ਜੀ, ਜਿਹਦੇ ਵਿੱਚ ਖਾਸ ਤੌਰ ਦੇ ਉੱਤੇ ਕਾਂਗਰਸ ਦੇ ਮੈਂਬਰ ਪਾਰਲੀਮੈਂਟ ਵੀ ਹੈਗੇ ਸੀਗੇ ਜੀ। ਸਾਬਕਾ ਜਿਹੜੇ ਕੈਬਨਿਟ ਮੰਤਰੀ ਪੀ ਚਿਦੰਬਰਮ, ਆਨੰਦ ਸ਼ਰਮਾ, ਅੰਬਿਕਾ ਸੋਨੀ, ਵੀਰੱਪਾ ਮੋਇਲੀ, ਕੇ ਰਹਿਮਾਨ ਖਾਨ ਜਿਹੜੇ ਉਹ ਹਾਜ਼ਰ ਸੀਗੇ, ਪਰ ਜਿਹੜੇ ਬਹੁਤ ਹੀ ਮਲਾਈ ਲਾਉਣ ਵਾਲੇ ਉਹਨਾਂ 'ਚੋਂ ਕੋਈ ਨਹੀਂ ਲੱਭਿਆ। ਇਹ ਸਾਰੇ ਦੇ ਸਾਰੇ ਜਿਹੜੇ ਸੀਗੇ ਜੀ ਇਹ ਗਏ ਡਾਕਟਰ ਮਨਮੋਹਨ ਸਿੰਘ ਹੋਰਾਂ ਦੇ ਘਰੇ ਇਹ ਦੱਸਣ ਦੇ ਵਾਸਤੇ ਕਿ ਜਿਹੜਾ ਜੀ ਉਹ ਉਹਨਾਂ ਦੀ ਹਮਾਇਤ ਦੇ ਉੱਤੇ ਨੇ ਜੀ। ਹੁਣ ਸਵਾਲ ਇਹ ਹੈ ਕਿ ਨਾ ਤਾਂ ਡਾਕਟਰ ਮਨਮੋਹਨ ਸਿੰਘ ਹੋਰੀ ਦੋਸ਼ੀ ਠਹਿਰਾਏ ਗਏ ਨੇ, ਨਾ ਉਹਨਾਂ ਦੇ ਉੱਤੇ ਕਿਸੇ ਸਿਆਸੀ ਪਾਰਟੀ ਨੇ ਦੋਸ਼ ਲਾਇਆ ਜਿਹਦੇ ਵਾਸਤੇ ਸੋਨੀਆ ਗਾਂਧੀ ਨੇ ਜਿਹੜਾ ਸੀਗਾ ਪੈਦਲ ਮਾਰਚ ਕਰਕੇ ਉਹਨਾਂ ਦੇ ਘਰੇ ਜਾਣਾ ਪੈਂਦਾ। ਕੋਰਟ ਨੂੰ ਜਿਹੜਾ ਜੀ ਉਹ ਆਪਣਾ ਕੰਮ ਕਰਨ ਦੇਣਾ ਚਾਹੀਦਾ ਹੈ। ਜੇ ਡਾਕਟਰ ਮਨਮੋਹਨ ਸਿੰਘ ਹੋਰਾਂ ਦੀ ਕਿਤੇ ਕੋਈ ਇਨਵੋਲਵਮੈਂਟ ਨਹੀਂ ਹੈਗੀ, ਕਾਂਗਰਸ ਦੀ ਪਿਛਲੀ ਸਰਕਾਰ ਦੀ ਕੋਈ ਇਨਵੋਲਵਮੈਂਟ ਨਹੀਂ ਹੈਗੀ, ਤਾਂ ਉਹ ਨਿਰਸੰਦੇਹ ਬਿਲਕੁਲ ਜਿਹੜਾ ਜੀ ਬਰੀ ਹੋ ਕੇ ਸਾਹਮਣੇ ਆਉਣਗੇ। ਪਰ ਇਉਂ ਲੱਗਦਾ ਜੀ ਕਿ ਸੋਨੀਆ ਗਾਂਧੀ ਦੇ ਵੱਲੋਂ ਇੱਕ ਮੈਦਾਨ ਜਿਹੜਾ ਜੀ ਉਹ ਤਿਆਰ ਕੀਤਾ ਜਾ ਰਿਹਾ ਇੱਕ ਵਾਰੀ ਫਿਰ ਆਪਣੇ ਲਾਡਲੇ ਪੁੱਤ ਦੇ ਵਾਸਤੇ ਕਿ ਇਸ ਮਸਲੇ ਦੇ ਉੱਤੇ ਉਹ ਕਾਂਗਰਸੀਆਂ ਨੂੰ ਜਿਹੜਾ ਜੀ ਉਹ ਇਕੱਠਾ ਕਰ ਸਕਦੇ ਨੇ।
ਦੇਸ਼ ਦੇ ਕੁਝ ਹਿੱਸਿਆਂ ਦੇ ਵਿੱਚ ਟ੍ਰੇਨ ਤੇ ਬੱਸਾਂ ਰੋਕਣ ਦੀ ਖਬਰ ਵੀ ਜਿਹੜੀ ਹੈ ਜੀ ਉਹ ਆਈ ਹੈ। ਹੁਣ ਡਾਕਟਰ ਮਨਮੋਹਨ ਸਿੰਘ ਹੋਰਾਂ ਦੇ ਸੰਮਣ ਹੋ ਗਏ ਆ, ਟ੍ਰੇਨਾਂ ਤੇ ਬੱਸਾਂ ਕਾਹਦੇ ਲਈ ਰੋਕਣੀਆਂ ਜੀ? ਕੀ ਜਿਹੜੀ ਅਦਾਲਤੀ ਪ੍ਰਕਿਰਿਆ ਉਹਦੇ ਵਿੱਚ ਰੋੜਾ ਅਟਕਾਉਣ ਵਾਲੀ, ਇਹ ਤਾਂ ਸਿੱਧਮ ਸਿੱਧੀ ਜਿਹੜੀ ਹੈ ਜੀ ਉਹ ਗੱਲ ਹੈ। ਸੋ ਸੋਨੀਆ ਗਾਂਧੀ ਹੋਰਾਂ ਨੇ ਪ੍ਰਭਾਵ ਜਿਹੜਾ ਜੀ ਦੇਣ ਦੀ ਕੋਸ਼ਿਸ਼ ਇਹ ਕੀਤੀ ਹੈ ਜੀ ਕਿ ਉਹ ਇਹਦਾ ਵਿਰੋਧ ਕਰਦੇ ਨੇ, ਪਰ ਅਦਾਲਤੀ ਹੁਕਮ ਨੇ ਇਹਨਾਂ ਨੂੰ ਨਕਾਰਿਆ ਜਿਹੜਾ ਜੀ ਉਹ ਕਿਵੇਂ ਜਾ ਸਕਦਾ? ਉਹ ਲੱਗਦਾ ਜੀ ਕਿ ਕਾਂਗਰਸ ਜਿਹੜੀ ਭਾਰਤ ਦੇ ਨਕਸ਼ੇ ਤੋਂ ਹੌਲੀ ਹੌਲੀ ਇੱਕ ਕਿਸਮ ਦੇ ਨਾਲ ਹਾਲ ਦੀ ਘੜੀ ਮਿਟਦੀ ਜਾ ਰਹੀ ਹੈ, ਉਹ ਜ਼ਮੀਨ ਦੀ ਤਲਾਸ਼ ਦੇ ਵਿੱਚ ਹੈ ਇਸ ਵੇਲੇ, ਜਿੱਥੇ ਉਹਨੂੰ ਕਿਤੇ ਨਾ ਕਿਸੇ ਤਰੀਕੇ ਦੇ ਨਾਲ ਕੋਈ ਪੈਰ ਧਰਾਵਾ ਜਿਹੜਾ ਜੀ ਲੱਭ ਸਕੇ ਤੇ ਉਹਦੇ ਨਾਲ ਉਹ ਅੱਗੇ ਜਿਹੜਾ ਜੀ ਲੋਕਾਂ ਨੂੰ ਲਾਮਬੰਦ ਕਰਕੇ ਜਿਹੜਾ ਜੀ ਉਹ ਇਕੱਠੇ ਕਰਕੇ ਉਹ ਵਧਿਆ ਜਾ ਸਕੇ। ਤੁਹਾਨੂੰ ਯਾਦ ਹੋਣਾ, ਜਿਹੜੇ ਲੋਕ ਹਿਸਟਰੀ ਦੇ ਵਾਕਫ ਨੇ, ਕਿ ਜਦੋਂ ਐਮਰਜੈਂਸੀ ਲੱਗੀ ਸੀਗੀ ਤਾਂ ਉਦੋਂ ਬਾਅਦ ਇੰਦਰਾ ਗਾਂਧੀ ਦੇ ਬੜੇ ਤਿੱਖੇ ਤੇਵਰ ਸਨ ਕਿ ਉਹਦੇ ਜਿਹੜੇ ਆਫੀਸਰ ਸਨ ਜਿਹੜੇ ਛਾਣਬੀਣ ਕਰ ਰਹੇ ਸਨ, ਤਾਂ ਉਹਨਾਂ ਨੂੰ ਕਹਿੰਦੇ ਇੰਦਰਾ ਗਾਂਧੀ ਨੇ ਪੁੱਛ ਲਿਆ ਸੀਗਾ ਵੀ ਹੱਥ ਖੜੀ ਕਿਉਂ ਨਹੀਂ ਲੈ ਕੇ ਆਏ। ਪਰ ਉਦੋਂ ਤੇ ਡਾਕਟਰ ਮਨਮੋਹਨ ਸਿੰਘ ਦੇ ਵਿੱਚ ਬਹੁਤ ਵੱਡਾ ਫਰਕ ਹੈ। ਡਾਕਟਰ ਮਨਮੋਹਨ ਸਿੰਘ ਹੋਰੀ ਉਹੋ ਜਿਹੇ ਨੇਤਾ ਨਹੀਂ ਹੈਗੇ ਜਿਹੜੇ ਕਿ ਤਿੱਖੇ ਬਿਆਨਬਾਜ਼ੀ ਜਿਹੜੀ ਹੈ ਜੀ ਕਿਸੇ ਵੀ ਮਸਲੇ ਦੇ ਉੱਤੇ ਬਾਹਰ ਆ ਕੇ ਕਰ ਸਕਣ, ਜਿਹੜੀ ਕਿ ਲੋਕਾਂ ਨੂੰ ਲਾਮਬੰਦ ਜਿਹੜੀ ਹੈ ਜੀ ਉਹ ਕਰ ਸਕੇ। ਦੂਜੀ ਗੱਲ ਜਿਹੜੀ ਰਾਹੁਲ ਗਾਂਧੀ ਨੇ, ਉਹਨਾਂ ਦੇ ਕੋਲੇ ਇੰਨੀ ਕੈਪੇਬਿਲਿਟੀ ਨਹੀਂ ਦੀਦੀ ਕਿ ਉਹ ਇਸ ਮਸਲੇ ਨੂੰ ਜਿਹੜਾ ਜੀ ਉਹ ਬਣਾ ਸਕਣਗੇ, ਜਿਹਦੀ ਗਰਾਊਂਡ ਸੋਨੀਆ ਗਾਂਧੀ ਨੇ ਤਿਆਰ ਕਰਕੇ ਦੇਣ ਦੀ ਕੋਸ਼ਿਸ਼ ਜਿਹੜੀ ਕੀਤੀ ਹੈ ਜੀ। ਜੀ ਬਿਲਕੁਲ, ਇਹ ਬਿਲਕੁਲ ਜਿੱਦਾਂ ਤੁਸੀਂ ਕਿਹਾ ਵੀ ਇਹ ਇੱਦਾਂ ਹੀ ਲੱਗ ਰਿਹਾ ਵੀ ਇਹ ਜ਼ਮੀਨ ਤਿਆਰ ਕੀਤੀ ਜਾ ਰਹੀ ਆ ਵੀ ਕਿਤੇ ਨਾ ਕਿਤੇ ਕਾਂਗਰਸ ਨੂੰ ਫੇਰ ਦੁਬਾਰਾ ਜੋੜਿਆ ਜਾਵੇ ਅਤੇ ਇੱਕ ਵਾਰੀ ਫੇਰ ਸ਼ਾਇਦ ਮਨਮੋਹਨ ਸਿੰਘ ਇੱਕ ਕਠਪੁਤਲੀ ਉਸ ਚੀਜ਼ ਦੇ ਵਿੱਚ ਸਾਬਤ ਹੋ ਸਕਦੇ ਆ। ਅਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, FDI ਫੋਰਨ ਡਾਇਰੈਕਟ ਇਨਵੈਸਟਮੈਂਟ ਦਾ ਜਿਹੜਾ ਬਿੱਲ ਪਾਸ ਕਰ ਦਿੱਤਾ ਆ, ਜਿਹੜਾ ਇੰਸ਼ੋਰੈਂਸ ਦੇ ਖੇਤਰ ਦੇ ਵਿੱਚ ਕਾਫੀ ਦੇਰ ਤੋਂ ਇਹ ਲਟਕਿਆ ਹੋਇਆ ਸੀਗਾ ਜੀ ਬਿੱਲ, ਔਰ ਸਰਕਾਰ ਜਿਹੜੀ ਹੈ ਜੀ ਉਹ ਰਾਜ ਸਭਾ ਦੇ ਵਿੱਚ ਵੀ ਕਾਂਗਰਸ ਦੀ ਹਮਾਇਤ ਲੈਣ ਦੇ ਵਿੱਚ ਸਫਲ ਜਿਹੜੀ ਹੈ ਜੀ ਉਹ ਹੋ ਗਈ ਹੈ। ਕੈਨੇਡਾ ਦੇ ਕੋਲੇ ਜਿਹੜੀਆਂ ਰਜਿਸਟਰ ਕਰਵਾਏ ਗਏ ਬਗੈਰ ਪਾਲਿਸੀਜ਼ ਵੇਚਣ ਤੇ 10 ਸਾਲਾਂ ਤੱਕ ਦੀ ਸਜ਼ਾ ਜਿਹੜੀ ਇਹਦੇ ਵਿੱਚ ਹੋ ਸਕਦੀ ਹੈ। ਜਿਹੜਾ ਜਨਤਕ ਖੇਤਰ ਹੈ ਇਹਦੇ ਵਿੱਚ ਬੀਮਾ ਕੰਪਨੀਆਂ ਪੂੰਜੀ ਜਿਹੜੀ ਆ ਬਾਜ਼ਾਰ ਦੇ ਵਿੱਚੋਂ ਪੈਸਾ ਉਹ ਲੈ ਸਕਣਗੀਆਂ ਜੀ। ਇਹ ਅਹਿਮ ਤੇ ਆਰਥਿਕ ਸੁਧਾਰਾਂ ਦੇ ਵੱਲ ਜਿਹੜਾ ਜੀ ਕਦਮ ਇਹ ਕਿਹਾ ਜਾ ਸਕਦਾ ਹੈ। ਮੌਜੂਦਾ ਦੇ ਉੱਤੇ 26% ਇਹਦੇ ਵਿੱਚ FDI ਹੈ, ਫੋਰਨ ਡਾਇਰੈਕਟ ਇਨਵੈਸਟਮੈਂਟ, ਜਦੋਂ ਕਿ ਹੁਣ ਇਹ 49% ਜਿਹੜੀ ਹੋ ਜੂਗੀ 3% ਦੀ। ਇਹ ਸੰਸਦ ਨੇ ਜਿਹੜੀ ਮਨਜ਼ੂਰੀ ਇਹਨੂੰ ਦੇ ਦਿੱਤੀ ਹੈ ਜੀ। ਕਾਂਗਰਸ ਤੇ ਕੁਝ ਹੋਰ ਪਾਰਟੀਆਂ ਦੇ ਵੱਲੋਂ ਇਸ ਬਿੱਲ ਦਾ ਸਮਰਥਨ ਕਰਨ ਦੇ ਨਾਲ ਸਰਕਾਰ ਨੂੰ ਇਹ ਪਾਸ ਕਰਾਉਣ ਦੇ ਵਿੱਚ ਕੋਈ ਮੁਸ਼ਕਿਲ ਜਿਹੜੀ ਹੈ ਜੀ ਉਹ ਨਹੀਂ ਪੇਸ਼ ਆਈ। ਇਹ ਜਿਹੜਾ ਬੀਮਾ ਕਾਨੂੰਨ ਸੋਧ ਬਿੱਲ ਆ ਜੀ 2015 ਪਿਛਲੇ ਸਾਲ ਦਸੰਬਰ ਦੇ ਵਿੱਚ ਜਾਰੀ ਕੀਤੇ ਗਏ ਆਰਡੀਨੈਂਸ ਦੀ ਥਾਂ ਜਿਹੜੀ ਜੀ ਉਹ ਲਊਗਾ। ਇਹ ਆਰਡੀਨੈਂਸ ਜਾਰੀ ਆਲਰੇਡੀ ਹੋ ਗਿਆ ਸੀਗਾ ਜੀ। ਜ਼ੁਬਾਨੀ ਵੋਟਿੰਗ ਦੇ ਰਾਹੀਂ ਇਹਨੂੰ ਪਾਸ ਕੀਤਾ। ਤ੍ਰਿਣਮੂਲ ਕਾਂਗਰਸ ਤੇ DMK ਨੇ ਸਦਨ ਦੇ ਵਿੱਚੋਂ ਵਾਕਆਊਟ ਕੀਤਾ। ਕੇਂਦਰੀ ਵਿੱਤ ਰਾਜ ਮੰਤਰੀ ਜੈਨ ਸਿਨਹਾ ਪਹਿਲਾਂ ਵਾਲਾ ਬਿੱਲ ਜਿਹੜਾ ਵਾਪਸ ਲੈ ਕੇ ਨਵਾਂ ਬਿੱਲ ਪੇਸ਼ ਕੀਤਾ ਤੇ ਇਹਦੇ ਵਿੱਚ ਜਿਹੜੀ ਬਹਿਸ ਸੀ ਉਹਨੂੰ ਜਿਹੜਾ ਜੀ ਉਹ ਸਮੇਟਿਆ। NDA ਸਰਕਾਰ ਜਿਹੜੀ ਇਹਦੀ ਰਾਜ ਸਭਾ ਦੇ ਵਿੱਚ ਘੱਟ ਗਿਣਤੀ 'ਚ ਹੈ। ਇਹ ਬਿੱਲ ਵਿਰੋਧੀ ਪਾਰਟੀਆਂ ਕਾਂਗਰਸ, AIA, DMK, NCP ਤੇ BJD ਤੋਂ ਇਲਾਵਾ ਜਿਹੜੀ ਸ਼ਿਵ ਸੈਨਾ ਤੇ ਅਕਾਲੀ ਦਲ ਦੀ ਬਦੌਲਤ ਜਿਹੜਾ ਉਹ ਪਾਸ ਹੋਇਆ। ਇਹ ਬਿੱਲ ਸ਼ਾਮ ਨੂੰ ਪੇਸ਼ ਕੀਤਾ ਗਿਆ। ਇਹਦੇ ਉੱਤੇ ਗਰਮਾ ਗਰਮ ਜਿਹੜੀ ਉਹ ਬਹਿਸ ਸੀ ਹੋਈ। ਅਕਾਲੀ ਦਲ ਦਾ ਤਾਂ ਨਾਮ ਹੀ ਹੈ ਜੀ, ਉਹ ਤਾਂ ਵਿਚਾਰੇ ਜਿੱਧਰ ਨੂੰ ਇਸ਼ਾਰਾ ਹੋ ਜਾਂਦਾ ਉਧਰ ਨੂੰ ਵੋਟ ਪਾਉਂਦੇ ਨੇ, ਨਾ ਉਹ ਬਿੱਲ ਪੜ੍ਹਦੇ ਨੇ, ਨਾ ਉਹਦੇ ਉੱਤੇ ਕੋਈ ਬਹਿਸ ਦੇ ਵਿੱਚ ਹਿੱਸਾ ਲੈਂਦੇ ਨੇ, ਨਾ ਉਹਦੇ ਉੱਤੇ ਕੋਈ ਕਿੰਤੂ ਪਰੰਤੂ ਕਰਦੇ ਨੇ, ਕਿਉਂਕਿ ਉਹ ਤਾਂ ਸਿਆਣੇ ਬੱਚੇ ਨੇ ਜੀ ਜਿਹੜੇ ਮੂਹਰਲੇ ਡੈਸਕ ਤੇ ਬਹਿਣ ਦਾ ਹੀ ਜਿਹੜਾ ਫਾਇਦਾ ਲੈ ਲੈਂਦੇ ਨੇ ਵੀ ਇਹਨਾਂ ਨੇ ਤਾਂ ਕੰਮ ਕੀਤਾ ਹੀ ਹੋਣਾ ਜੀ। ਉਹ ਨਹੀਂ ਕਿਸੇ ਬਹਿਸ ਦੇ ਵਿੱਚ ਹਿੱਸਾ ਲੈਂਦੇ, ਸਿਰਫ ਵੋਟਾਂ ਪਾਈ ਜਾਂਦੇ ਨੇ। ਉਹ ਚਾਹੇ ਕਾਲਾ ਕਾਨੂੰਨ ਕਿਉਂ ਨਾ ਹੋਵੇ ਜਿਹੜਾ ਕਿ ਕਿਸਾਨਾਂ ਦੇ ਖਿਲਾਫ ਪੇਸ਼ ਕੀਤਾ ਗਿਆ ਜੀ। ਜੀ ਬਿਲਕੁਲ। ਅਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਅਕਾਲੀ ਭਾਜਪਾ ਵਜ਼ੀਰਾਂ ਦੇ ਜਿਹੜੇ ਮਤਭੇਦ ਆ ਉਹ ਖੁੱਲ੍ਹ ਕੇ ਸਾਹਮਣੇ ਆ ਰਹੇ ਆ। ਬਿਲਕੁਲ ਜੀ, ਇਹ ਚੱਲ ਤਾਂ ਦੇਰ ਤੋਂ ਰਹੇ ਆ ਜੀ, ਪਰ ਆ ਵਿਧਾਨ ਸਭਾ ਦਾ ਜਿਹੜਾ ਸੈਸ਼ਨ ਆ ਜੀ ਇਹ ਸ਼ੁਰੂ ਹੁੰਦਿਆਂ ਸਾਰ ਇਸ ਵੇਲੇ ਜੀ ਇਹ ਬਿਲਕੁਲ ਕਲੀਅਰ ਰੂਪ ਦੇ ਵਿੱਚ ਜਿਹੜੇ ਆ ਉਹ ਸਾਹਮਣੇ ਆਏ ਆ ਜੀ। ਜਿਹੜੀ ਕੱਲ ਕੈਬਨਿਟ ਦੀ ਸਾਂਝੀ ਮੀਟਿੰਗ ਕੀਤੀ ਗਈ ਜੀ, ਭਾਰਤੀ ਜਨਤਾ ਪਾਰਟੀ ਨੇ ਇਹਦਾ ਬਾਈਕਾਟ ਕੀਤਾ ਜੀ। ਔਰ ਇਹਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਵਿਧਾਇਕ ਤੇ ਜਿਹੜੇ ਮੰਤਰੀ ਸੀਗੇ ਜੀ ਉਹ ਸ਼ਾਮਲ ਨਹੀਂ ਹੋਏ ਜੀ। ਭਾਜਪਾ ਦੇ 12 ਵਿਧਾਇਕ ਨਹੀਂ ਪੁੱਜੇ। ਭਾਜਪਾ ਨੇ ਜਿਹੜੀ ਕੈਬਨਿਟ ਮੀਟਿੰਗ ਦਾ ਬਾਈਕਾਟ ਵੀ ਜਿਹੜਾ ਜੀ ਉਹ ਕੀਤਾ। ਅਨਿਲ ਜੋਸ਼ੀ ਦੇ ਭਰਾ ਦੇ ਉੱਤੇ ਹੋਇਆ ਕਾਤਲਾਨਾ ਹਮਲਾ ਜਿਹੜਾ ਸੀਗਾ ਜੀ ਉਹਦੇ ਵਿੱਚ ਜਿਵੇਂ ਅਕਾਲੀਆਂ ਦੀ ਸ਼ਮੂਲੀਅਤ ਰਹੀ ਹੈ, BJP ਇਹਦਾ ਜਿਹੜਾ ਦੀ ਵਿਰੋਧ ਕਰ ਰਹੀ ਹੈ। ਦੂਜਾ ਜਿਹੜਾ ਇੱਥੇ ਜਿਹੜੇ ਚੀਮਾ ਸਾਹਿਬ ਨੇ ਉਹਨਾਂ ਦੇ ਮਦਨ ਮੋਹਨ ਮਿੱਤਲ ਦੇ ਨਾਲ ਜਿਹੜਾ ਇੱਟ ਖੜੱਕਾ ਪਿਛਲੇ ਦਿਨਾਂ ਤੋਂ ਹੋਇਆ, ਇਹ ਵੀ ਇੱਕ ਜਿਹੜਾ ਜੀ ਰੀਜ਼ਨ ਕਿਹਾ ਜਾ ਰਿਹਾ ਜੀ।
ਇਹਦੇ ਨਾਲ ਅਕਾਲੀ ਦਲ ਦੇ ਵਿਚਾਰੇ ਜਿਹੜਾ ਜੀ ਆਪਸ ਦੇ ਵਿੱਚ ਉਹ ਵੀ ਇਸ ਵੇਲੇ ਮਤਭੇਦ ਜਿਹੜੇ ਉਹ ਸਪਸ਼ਟ ਦਿਸ ਰਹੇ ਨੇ। ਤੋਤਾ ਸਿੰਘ ਤੇ ਜੋਗਿੰਦਰਪਾਲ ਜੈਨ ਵਾਲਾ ਮਸਲਾ ਵੀ ਇਹ ਕਿਹਾ ਜਾਂਦਾ ਕਿ ਜਿਹੜੀ ਮੀਟਿੰਗ ਹੋਈ ਹੈ ਮੰਤਰੀ ਮੰਡਲ ਦੀ, ਉਹਦੇ ਵਿੱਚ ਤੋਤਾ ਸਿੰਘ ਹੋਰਾਂ ਨੇ ਉਠਾਇਆ ਕਿ ਮੋਗੇ ਦੇ ਵਿੱਚ ਕਿਵੇਂ ਜਿਹੜਾ ਅਕਾਲੀ ਦਲ ਹੈ ਉਹਨੇ ਜੋਗਿੰਦਰਪਾਲ ਜੈਨ ਨੂੰ ਉੱਪਰ ਚੁੱਕਿਆ ਤੇ ਤੋਤਾ ਸਿੰਘ ਨੂੰ ਜਿਹੜਾ ਜੀ ਉਹ ਥੱਲੇ ਜਿਹੜਾ ਜੀ ਉਹ ਲਾਇਆ। ਅਨੰਦਪੁਰ ਸਾਹਿਬ ਦੇ ਨਗਰ ਨਿਗਮ ਦੇ ਚੋਣਾਂ ਦੇ ਦੌਰਾਨ ਸਿੱਖਿਆ ਮੰਤਰੀ ਦਲਜੀਤ ਸਿੰਘ ਚੀਮਾ ਤੇ ਸਨਅਤ ਮੰਤਰੀ ਮਦਨ ਮੋਹਨ ਮਿੱਤਲ ਦੇ ਵਿਚਾਲੇ ਜਿਹੜਾ ਵਿਵਾਦ ਪੈਦਾ ਹੋਇਆ, ਇਹਦੀ ਵੀ ਵਾਹਵਾ ਜਿਹੜੀ ਹੈ ਜੀ ਉਹ ਗੱਲਬਾਤ ਹੋਈ ਹੈ। ਇਹ ਕਿਹਾ ਜਾ ਰਿਹਾ ਕਿ ਚੀਮਾ ਹੋਰਾਂ ਨੇ ਤਾਂ ਇਹ ਐਲਾਨ ਕਰਤਾ ਹੈ ਕਿ ਉਹ ਮਿੱਤਲ ਨੂੰ ਸਬਕ ਸਿਖਾਉਣ ਦੇ ਵਾਸਤੇ ਕਾਂਗਰਸੀ ਕੌਂਸਲਰਾਂ ਦੀ ਮਦਦ ਵੀ ਜਿਹੜੀ ਉਹ ਲੈ ਸਕਦੇ ਆ। ਮਿੱਤਲ ਨੇ ਕਿਹਾ ਕਿ ਚੀਮਾ ਸਾਹਿਬ ਇਹ ਦੱਸਣ ਕਿ ਸਬਕ ਸਿਖਾਉਣ ਵਾਲਾ ਸਕੂਲ ਅਕਾਲੀ ਦਲ ਨੇ ਕਿੱਥੇ ਖੋਲ੍ਹਿਆ ਹੋਇਆ ਤਾਂ ਕਿ ਅਸੀਂ ਉੱਥੇ ਜਾ ਕੇ ਐਡਮਿਸ਼ਨ ਜਿਹੜੀ ਆ ਜੀ ਉਹ ਲੈ ਲਈਏ ਜੀ। ਜਿਹੜੀ ਭਾਰਤੀ ਜਨਤਾ ਪਾਰਟੀ ਆ ਉਹਨੇ ਇਹ ਵੀ ਗੱਲ ਕਹੀ ਹੈ ਕਿ ਨਾ ਤਾਂ ਉਹ ਜਿਹੜਾ ਜੀ ਬਿਕਰਮ ਸਿੰਘ ਮਜੀਠੀਆ ਦਾ ਵਿਰੋਧ ਕਰੂਗੀ ਵਿਧਾਨ ਸਭਾ ਦੇ ਵਿੱਚ, ਨਾ ਜੇ ਕਾਂਗਰਸ ਜਿਹੜਾ ਵਿਰੋਧ ਕਰਦੀ ਹੈ ਤੇ ਉਹਦੇ ਬਿਕਰਮ ਸਿੰਘ ਮਜੀਠੀਆ ਨੂੰ ਬਚਾਉਣ ਦੇ ਵਾਸਤੇ ਹੀ ਅੱਗੇ ਜਿਹੜਾ ਜੀ ਉਹ ਆਊਗੀ। ਸੋ ਹੁਣ ਅਕਾਲੀ ਦਲ ਨੂੰ ਆਪ ਹੀ ਜਿਹੜਾ ਜੀ ਬਚਾਅ ਹੈ ਉਹ ਬਿਕਰਮ ਸਿੰਘ ਮਜੀਠੀਆ ਦਾ ਕਰਨਾ ਪੈਣਾ ਹੈ ਇਸ ਮਸਲੇ ਦੇ ਉੱਤੇ। ਜੀ 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 ਅਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਜਿਹੜੀ ਈਡੀ ਦੀ ਡਰੱਗ ਵਾਲੇ ਮਾਮਲੇ ਦੀ ਜਾਂਚ ਆ, ਉਸ ਦੇ ਲਈ ਕਹਿੰਦੇ ਜੀ ਅਫਸਰ ਦਿੱਲੀ ਤੇ ਜੰਮੂ ਤੋਂ ਆ ਰਹੇ ਨੇ। ਇਹ ਐਨਫੋਰਸਮੈਂਟ ਡਾਇਰੈਕਟੋਰੇਟ ਜਿਹਦਾ ਹਾਈ ਕੋਰਟ ਦੇ ਵਿੱਚ ਮਾਮਲਾ ਚੱਲ ਰਿਹਾ ਸੀਗਾ ਜੀ, ਜਿਹੜੀ ਇਹਦੇ ਵਿੱਚ ਸੁਣਵਾਈ ਦੇ ਵਿੱਚ ਹਾਈ ਕੋਰਟ ਜਿਹੜੀ ਹੈ ਜੀ ਉਹਨੇ ਡਾਇਰੈਕਟੋਰੇਟ ਨੂੰ ਇਹਦੇ ਬਾਰੇ ਜਾਂਚ ਦੇ ਬਾਰੇ ਇੱਕ ਹਲਫਨਾਮਾ ਜਿਹੜਾ ਉਹ ਦਾਇਰ ਕਰਨ ਦੇ ਨਿਰਦੇਸ਼ ਜਿਹੜੇ ਉਹ ਦਿੱਤੇ ਨੇ। ਇਹ ਹਲਫਨਾਮਾ ਜਲਦੀ ਦਾਇਰ ਕੀਤਾ ਜਾਊਗਾ। ਇਸ ਹਲਫਨਾਮੇ ਦੇ ਵਿੱਚ ਪੰਜਾਬ ਹਰਿਆਣਾ ਹਾਈ ਕੋਰਟ ਦੇ ਮਾਨਯੋਗ ਜਿਹੜੇ ਜੱਜ ਨੇ ਉਹਨੇ ਇਹ ਗੱਲ ਕਹੀ ਆ ਕਿ ਇਹਦੇ ਵਿੱਚ ਜਿਹੜੇ ਮੇਨ ਜਾਂਚ ਆਫਿਸਰ ਨੇ ਨਿਰੰਜਨ ਸਿੰਘ ਹੁਰੀ, ਉਹ ਦੱਸਣ ਕਿ ਇਸ ਜਾਂਚ ਦੇ ਉੱਤੇ ਕਿੰਨਾ ਸਮਾਂ ਜਿਹੜਾ ਜੀ ਉਹਨਾਂ ਨੂੰ ਲੱਗੂਗਾ, ਇਹਦੇ ਵਾਸਤੇ ਲਿਖਤ ਰੂਪ ਦੇ ਵਿੱਚ ਜਿਹੜਾ ਜੀ ਉਹ ਦੇਣ। ਸੋ ਇਹਦੇ ਨਾਲ ਇੱਕ ਤਾਂ ਜਾਂਚ ਦੇ ਵਿੱਚ ਜਿਹੜੀ ਉਹ ਤੇਜ਼ੀ ਆ ਸਕਦੀ ਆ। ਦੂਜੀ ਵੇਖਣ ਵਾਲੀ ਗੱਲ ਇਹ ਹੋਊਗੀ ਕਿ ਨਿਰੰਜਨ ਸਿੰਘ ਹੁਰੀ ਇਸ ਮਸਲੇ ਦੇ ਉੱਤੇ ਕਿੰਨਾ ਕੁ ਜਿਹੜਾ ਟਾਈਮ ਆ ਉਹ ਮੰਗਦੇ ਨੇ। ਇੰਟਰਸਟਿੰਗ ਜਿਹੜੀ ਜੀ ਉਹ ਰਹੂਗੀ। ਦੂਜੇ ਪਾਸੇ ਜਿਹੜੀ ਐਨਫੋਰਸਮੈਂਟ ਡਾਇਰੈਕਟੋਰੇਟ ਹੈ ਜੀ ਉਹਨੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਇਹ ਗੱਲ ਦੱਸੀ ਹੈ ਕਿ ਇਸ ਜਾਂਚ ਦੇ ਵਾਸਤੇ ਬੇਸ਼ੱਕ ਨਿਰੰਜਨ ਸਿੰਘ ਹੁਰੀ ਜਿਹੜੇ ਜੀ ਉਹ ਜਾਂਚ ਦੇ ਇੰਚਾਰਜ ਨੇ, ਪਰ ਉਹਨਾਂ ਨੇ 2 ਆਫਿਸਰ ਜਿਹੜੇ ਨੇ ਜੀ ਉਹ ਲਾਏ ਨੇ। ਇਹਦੇ ਵਿੱਚੋਂ ਜੰਮੂ ਤੇ ਦਿੱਲੀ ਦੇ ਆਫਿਸਰ ਜਿਹੜੇ ਜੀ ਉਹ ਸ਼ਾਮਲ ਹੈ ਨੇ, ਜਿਨ੍ਹਾਂ ਨੇ ਇਹ ਜਨਹਿਤ ਪਟੀਸ਼ਨ ਜਿਹੜੀ ਪਾਈ ਹੋਈ ਸੀ। ਨਵਕਿਰਨ ਸਿੰਘ ਜਿਹੜੇ ਨੇ ਉਹਨਾਂ ਨੇ ਇਹਦੇ ਬਾਰੇ ਦੇ ਵਿੱਚ ਇਹ ਗੱਲ ਕਹੀ ਹੈ ਕਿ ਇਹਦਾ ਅਸਰ ਜਿਹੜਾ ਜੀ ਬਹੁਤ ਵੱਡਾ ਪੈਣਾ ਜੇ ਅੱਜ ਨਿਰੰਜਨ ਸਿੰਘ ਹੋਰਾਂ ਨੂੰ ਬਦਲਿਆ ਜਾਂਦਾ ਇੱਥੋਂ ਤੱਕ। ਸੋ ਇਹਦੇ ਕਰਕੇ ਜਿਹੜੇ ਜੱਜ ਨੇ ਜੀ ਉਹਨਾਂ ਨੇ ਐਨਫੋਰਸਮੈਂਟ ਡਾਇਰੈਕਟੋਰੇਟ ਨੂੰ ਹਲਫਨਾਮਾ ਦੇਣ ਦੇ ਵਾਸਤੇ ਕਿਹਾ ਜੀ 18 ਮਾਰਚ ਦੇ ਉੱਤੇ ਇਹਦੀ ਅਗਲੀ ਸੁਣਵਾਈ ਜਿਹੜੀ ਹੈ ਜੀ ਉਹ ਹੋਊਗੀ। ਇੱਕ ਵਾਰੀ ਫਿਰ ਯਾਦ ਕਰਾ ਦਈਏ ਕਿ ਮਾਮਲਾ ਜਿਹੜਾ ਜੀ ਹੁਣ ਜ਼ਿਆਦਾ ਤਾਂ ਕਰਕੇ ਫਿਰ ਭਖਿਆ ਕਿ ਜਿਹੜੀ ਪਟਿਆਲੇ ਦੀ ਅਦਾਲਤ ਦੇ ਵਿੱਚ ਜਿਹੜਾ ਚਾਰਜ ਸ਼ੀਟ ਦਾਖਲ ਕੀਤੀ ਗਈ ਹੈ ਉਹਦੇ ਵਿੱਚ ਬਿਕਰਮ ਸਿੰਘ ਮਜੀਠੀਆ ਹੋਰਾਂ ਦਾ ਨਾਮ ਵੀ ਸ਼ਾਮਲ ਹੈ, ਜਿਹਦੇ ਵਿੱਚ ਇਹ ਆਖਿਆ ਗਿਆ ਕਿ ਉਹਨਾਂ ਨੇ 35 ਲੱਖ ਰੁਪਈਆ ਜਿਹੜਾ ਪਾਰਟੀ ਫੰਡ ਦੇ ਵਾਸਤੇ ਸੁਖਜੀਤ ਸਿੰਘ ਚਹਿਲ ਤੋਂ ਜਿਹੜਾ ਜੀ ਲਿਆ। ਸੁਖਜੀਤ ਸਿੰਘ ਚਹਿਲ ਜਿਹੜਾ ਕਿ ਸਿੰਥੈਟਿਕ ਡਰੱਗ ਦੇ ਵੱਡਾ ਜਿਹੜਾ ਇੱਕ ਮਾਮਲਾ ਸਾਹਮਣੇ ਆਇਆ ਸੀਗਾ ਜੀ, ਉਸ ਮਸਲੇ ਦੇ ਉੱਤੇ ਅਹਿਮ ਵਿਅਕਤੀ ਹੈ ਜੀ। ਉਹ ਇਸ ਜਿਹੜਾ ਪੂਰਾ ਗੈਂਗ ਆ ਉਹਦਾ ਇੱਕ ਪ੍ਰਮੁੱਖ ਸਰਗਨਾ ਹੈ। ਜਿਹੜੀ ਕਾਂਗਰਸ ਹੈ ਜੀ ਉਹਨੇ ਇਸੇ ਹੀ ਮਸਲੇ ਨੂੰ ਲੈ ਕੇ ਸੋਮਵਾਰ ਨੂੰ ਬਿਕਰਮ ਸਿੰਘ ਮਜੀਠੀਆ ਦੇ ਖਿਲਾਫ ਜਿਹੜਾ ਵਿਧਾਨ ਸਭਾ ਦੇ ਵਿੱਚ ਉਹ ਮਤਾ ਉਹ ਲੈ ਕੇ ਆਉਣਾ ਜੀ। ਸੋ ਉਹਦੇ ਬਾਰੇ ਵੀ ਬੜਾ ਜਿਹੜਾ ਜੀ ਇੰਟਰਸਟਿੰਗ ਰਹੂਗੀ ਨੇੜਿਓਂ ਗੱਲ। ਪਰ ਇਹ ਵੀ ਪਤਾ ਲੱਗਾ ਜੀ ਕਿ ਇਸ ਮਸਲੇ ਦੇ ਉੱਤੇ ਜਿਹੜੇ ਪਟਿਆਲੇ ਦੇ SSP ਪਹਿਲੇ ਨੇ ਜੀ, ਹੁਣ ਅੱਜ ਕੱਲ੍ਹ ਉਹ ਫਿਰੋਜ਼ਪੁਰ SSP ਨੇ ਹਰਦਿਆਲ ਸਿੰਘ ਮਾਨਹੁਰੀ, ਉਹਨਾਂ ਨੇ ਵੀ ਚੁੱਪ ਧਾਰੀ ਹੋਈ ਹੈ ਕਿਉਂਕਿ ਉਹ ਬੜੀ ਇੱਕ ਅਹਿਮ ਕੜੀ ਨੇ ਇਸ ਸਾਰੀ ਜਿਹੜੀ ਛਾਣਬੀਣ ਹੋਈ ਹੈ। ਪਰ ਉਹਨਾਂ ਨੂੰ ਜਿਵੇਂ ਇਸ ਮਸਲੇ ਤੋਂ ਪਾਸੇ ਕਰ ਦਿੱਤਾ ਗਿਆ, ਇਸ ਡਿਸਟ੍ਰਿਕਟ ਤੋਂ ਜਿਹੜਾ ਜੀ ਉਹ ਪਾਸੇ ਕਰ ਦਿੱਤਾ ਗਿਆ, ਕਿਤੇ ਨਾ ਕਿਤੇ ਲੱਗਦਾ ਹੈ ਕਿ ਇਹਦੀਆਂ ਕੁਝ ਜਿਹੜੀਆਂ ਕਮਜ਼ੋਰ ਕੜੀਆਂ ਜਿਹੜੀਆਂ ਨੇ ਉਹ ਜੜ ਦਿੱਤੀਆਂ ਗਈਆਂ ਦੇ ਵਿੱਚ ਤਾਂ ਕਿ ਉਲਝ ਕੇ ਰਹਿ ਜੇ ਜੀ ਇਹ ਜਾਂਚ ਵਗੈਰਾ। ਬਾਕੀ ਦੇਖਦੇ ਆ ਜੀ ਐਨਫੋਰਸਮੈਂਟ ਡਾਇਰੈਕਟੋਰੇਟ ਕੀ ਸਟੈਪ ਇਸ ਮਸਲੇ ਤੇ ਲੈਂਦੀ ਹੈ। ਜੀ 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 ਅਤੇ ਅਗਲੀ ਗੱਲ ਕਰਦੇ ਹਾਂ, ਜਿਹੜੇ ਸੁਪਰੀਮ ਕੋਰਟ ਦੇ ਸਾਬਕਾ ਜਸਟਿਸ ਆ ਮਾਰਕੰਡੇ ਕਾਟਜੂ ਲਗਾਤਾਰ ਕੁਛ ਨਾ ਕੁਛ ਵਿਵਾਦਗ੍ਰਸਤ ਬਿਆਨ ਜਿਹੜੇ ਦੇਈ ਜਾ ਰਹੇ ਆ। ਉਹ ਹੁਣ ਉਹਨਾਂ ਨੇ ਕਿਹਾ ਵੀ ਹਿੰਮਤ ਹੈ ਤਾਂ ਮੈਨੂੰ ਸੁਣਵਾਈ ਤੋਂ ਬਗੈਰ ਸੂਲੀ ਤੇ ਚੜਾ ਦਿਓ। ਤੇ ਉਹਨਾਂ ਨੇ ਜਿਹੜਾ ਮਹਾਤਮਾ ਗਾਂਧੀ ਨੂੰ ਬ੍ਰਿਟਿਸ਼ ਦਾ ਜਿਹੜਾ ਜੀ ਉਹ ਦੱਸਿਆ ਸੀਗਾ ਕਿ ਉਹ ਤਾਂ ਉਹਨਾਂ ਦਾ ਚਮਚਾ ਸੀਗਾ ਜੀ, ਜਿਹੜੀ ਲੈਂਗੁਏਜ ਉਹਨਾਂ ਨੇ ਵਰਤੀ ਸੀਗੀ। ਸੋ ਕਿਉਂਕਿ ਇੱਥੇ ਉਹਨਾਂ ਦੇ ਖਿਲਾਫ ਜਿਹੜਾ ਜੀ ਮਤਾ
ਪੇਸ਼ ਕੀਤਾ ਗਿਆ ਸੀਗਾ ਰਾਜ ਸਭਾ ਲੋਕ ਸਭਾ ਦੇ ਵਿੱਚ, ਔਰ ਸਾਂਝੇ ਤੌਰ ਦੇ ਉੱਤੇ ਸਾਰਿਆਂ ਨੇ ਜਿਹੜਾ ਜੀ ਇਹ ਜਿਹੜਾ ਨਿੰਦਾ ਮਤਾ ਸੀਗਾ ਜੀ ਉਹਨੂੰ ਪਾਸ ਕੀਤਾ। ਕਾਰਜੂ ਕਹਿੰਦੇ ਨੇ ਕਿ ਨਿੰਦਾ ਮਤਾ ਪਾਸ ਕਰਨ ਦੀ ਕੀ ਲੋੜ ਹੈ, ਪੁਲਿਸ ਦੇ ਕੋਲੇ ਮੇਰੇ ਖਿਲਾਫ ਜਿਹੜਾ ਜੀ ਪਰਚਾ ਦਰਜ ਕਰਾਓ ਤਾਂ ਕਿ ਜਦੋਂ, ਕਿਉਂਕਿ ਵਿਦੇਸ਼ ਦੇ ਵਿੱਚ ਨੇ ਇਸ ਵੇਲੇ, ਕਿ ਜਦੋਂ ਮੈਂ ਭਾਰਤ ਆਵਾਂ ਤੇ ਮੈਨੂੰ ਉਸੇ ਵੇਲੇ ਅਰੈਸਟ ਕਰ ਲਿਆ ਜਾਵੇ ਜੀ। ਜੀ ਅਤੇ ਅਗਲੀ ਜਿਹੜੀ ਗੱਲ ਕਰਦੇ ਹਾਂ, ਪੰਜਾਬ ਦੀ ਭਾਜਪਾ ਦੀ ਜਿਹੜੀ ਕਾਰਜਕਾਰਨੀ ਆ ਉਸ ਦੇ ਵਿੱਚ ਸਿੱਧੂ ਅਤੇ ਖੰਨਾ ਆ, ਉਹਨਾਂ ਦੋਨਾਂ ਦੀ ਇੱਕ ਵਾਰੀ ਵਾਪਸੀ ਹੋਈ ਆ। ਵੈਸੇ ਤਾਂ ਉਹ ਜਿੱਤ ਜੁੱਤ ਕੇ ਕਿਤੇ ਲੱਭਦੇ ਨਹੀਂ ਜੀ। ਬਿਲਕੁਲ, ਇਹ ਤਕਰੀਬਨ ਨੇਤਾ ਉਹੀ ਪਾਏ ਨੇ ਜੀ। ਨਵਜੋਤ ਸਿੰਘ ਸਿੱਧੂ ਪੰਜਾਬ ਤੋਂ ਪਾਏ ਨੇ, ਵਿਨੋਦ ਖੰਨਾ ਪਾਏ ਨੇ ਤੇ ਅਵਿਨਾਸ਼ ਰਾਏ ਜਿਹੜੇ ਨੇ ਉਹ ਪਾਏ ਨੇ। ਇਹ ਤਿੰਨੇ ਨੇਤਾ ਲੱਭਦੇ ਤਾਂ ਹੈ ਨਹੀਂ ਗੇ ਜੀ। ਨਵਜੋਤ ਸਿੰਘ ਸਿੱਧੂ ਤਾਂ ਜਿਵੇਂ ਭਗਵੰਤ ਮਾਨ ਨੂੰ ਜੀ ਕਹਿੰਦੇ ਨੇ, ਤਾਂ ਉਹਨਾਂ ਦਾ ਇਲੈਕਸ਼ਨ ਤੋਤਾ ਹੈ, ਜਦੋਂ ਲੋੜ ਹੁੰਦੀ ਆ ਉਦੋਂ ਕੱਢ ਲਿਆ ਜਾਂਦਾ ਜੀ, ਮੁੜ ਕੇ ਉਹ ਕਿਤੇ ਨਹੀਂ ਲੱਭਦੇ। ਨਵਜੋਤ ਸਿੱਧੂ ਉਹਨਾਂ ਦੀ ਤਾਂ ਉਂਝ ਵੀ ਪੰਜਾਬ ਦੇ ਵਿੱਚ ਇਸ ਵੇਲੇ ਵਾਹਵਾ ਕਿਰਕਰੀ ਜਿਹੜੀ ਹੈ ਜੀ ਉਹ ਹੋਈ ਹੈ ਕਿ ਜਿਹੜੇ ਅਕਾਲੀਆਂ ਦੇ ਖਿਲਾਫ ਉਹ ਹਰਿਆਣੇ ਦੇ ਵਿੱਚ ਬੋਲਦੇ ਰਹੇ, ਉਹਨਾਂ ਦੇ ਹੱਕ ਦੇ ਵਿੱਚ ਹੀ ਵੋਟਾਂ ਪਾਉਣ ਦੇ ਵਾਸਤੇ ਦਿੱਲੀ 'ਚ ਬੋਲਦੇ ਰਹੇ ਜੀ। ਭਾਰਤੀ ਜਨਤਾ ਪਾਰਟੀ ਦੇ ਵੱਲੋਂ ਬੈਂਗਲੌਰ ਦੇ ਵਿੱਚ ਅਗਲੇ ਮਹੀਨੇ ਜਿਹੜੀ ਕੀਤੀ ਜਾਣ ਵਾਲੀ ਕੌਮੀ ਐਗਜ਼ੈਕਟਿਵ ਮੀਟਿੰਗ ਹੈ, ਉਸ ਤੋਂ ਪਹਿਲਾਂ ਪਾਰਟੀ ਪ੍ਰਧਾਨ ਅਮਿਤ ਸ਼ਾਹ ਨੇ ਪਾਰਟੀ ਦੀ ਕੌਮੀ ਕਾਰਜਕਾਰਨੀ ਜਿਹੜੀ ਬਾਡੀ ਦਾ ਮੁੜ ਕੇ ਗਠਨ ਕੀਤਾ। ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ, ਨਜਮਾ ਹੈਪਤੁੱਲਾ ਤੇ ਹੇਮਾ ਮਾਲਿਨੀ ਜਿਹੜੀ ਹੈ ਜੀ ਇਹ ਕੌਮੀ ਕਾਰਜਕਾਰਨੀ ਬਾਡੀ ਦੇ ਵਿੱਚੋਂ ਬਾਹਰ ਕਰ ਦਿੱਤੀਆਂ ਗਈਆਂ ਨੇ ਜੀ। ਨਵੀਂ ਕਾਰਜਕਾਰਨੀ ਕਮੇਟੀ ਦੇ ਵਿੱਚ ਜਿਹੜੇ, ਜਿਵੇਂ ਮੈਂ ਤੁਹਾਨੂੰ ਦੱਸਿਆ, ਨਵਜੋਤ ਸਿੰਘ ਸਿੱਧੂ ਗੁਰਦਾਸਪੁਰ ਤੋਂ, ਵਿਨੋਦ ਖੰਨਾ ਤੇ ਅਵਿਨਾਸ਼ ਰਾਏ ਖੰਨਾ ਨੂੰ ਜਿਹੜਾ ਜੀ ਉਹ ਸ਼ਾਮਲ ਕੀਤਾ ਗਿਆ। ਸਾਬਕਾ ਪ੍ਰਧਾਨ ਅਸ਼ਵਨੀ ਸ਼ਰਮਾ ਪਠਾਨਕੋਟ ਤੋਂ ਸਿਟਿੰਗ MLA, ਉਹਨੂੰ ਕਮੇਟੀ ਦੇ ਵਿੱਚ ਸ਼ਾਮਲ ਕੀਤਾ ਗਿਆ। ਇਹਦੇ ਵਿੱਚ ਜਿਹੜੇ ਆਗੂ ਸ਼ਾਮਲ ਕੀਤੇ ਗਏ ਨੇ, ਇਹਦੇ ਸੁਰੇਸ਼ ਪ੍ਰਭੂ ਨਵੇਂ, ਰਾਓ ਇੰਦਰਜੀਤ ਸਿੰਘ ਤੇ ਬਰਿੰਦਰ ਸਿੰਘ ਜਿਹੜੇ ਉਹ ਸ਼ਾਮਲ ਨੇ ਜੀ। 178 ਮੈਂਬਰੀ ਟੀਮ ਦੇ ਬਾਰੇ ਸਾਰੇ ਸੂਬਿਆਂ ਦੇ ਮੁੱਖ ਮੰਤਰੀਆਂ, ਜਿਨ੍ਹਾਂ ਵਿੱਚ ਹਰਿਆਣੇ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਵੀ ਸ਼ਾਮਲ ਨੇ। ਡਿਪਟੀ ਮੁੱਖ ਮੰਤਰੀ ਨੂੰ ਜਿਹੜੇ ਇਨਵਾਈਟੀਆਂ ਦੇ ਵਜੋਂ ਜਿਹੜਾ ਉਹ ਸ਼ਾਮਲ ਕੀਤਾ ਗਿਆ। ਇਨਵਾਈਟੀਆਂ ਦੀ ਗਿਣਤੀ 27 ਆ, ਜਦੋਂ ਕਿ 40 ਮੈਂਬਰ ਸਪੈਸ਼ਲ ਇਨਵਾਈਟੀ ਵਜੋਂ ਜਿਹੜੇ ਉਹ ਸ਼ਾਮਲ ਕੀਤੇ ਗਏ ਨੇ। ਇਹਦੇ ਵਿੱਚ ਜਿਹੜੀ ਅਹਿਮ ਗੱਲ ਜਿਹੜੀ ਤੁਹਾਨੂੰ ਦੱਸੀ ਹੈ ਕਿ ਜਿਹੜੀ ਸਮ੍ਰਿਤੀ ਇਰਾਨੀ, ਨਜਮਾ ਹੈਪਤੁੱਲਾ ਤੇ ਹੇਮਾ ਮਾਲਿਨੀ ਕਿਉਂ ਬਾਹਰ ਕੱਢ ਦਿੱਤਾ ਗਿਆ ਜੀ, ਇਹਦੀ ਕੋਈ ਗੱਲ ਮੀਡੀਆ ਨਹੀਂ ਕਰੂਗਾ, ਕਿਉਂਕਿ ਉਹਨੂੰ ਜਦੋਂ ਦੀਂਦਾ ਜੀ ਉਹ ਇਹੀ ਦੀਂਦਾ ਕਿ ਆਮ ਆਦਮੀ ਪਾਰਟੀ ਦੇ ਵਿੱਚ ਖਲਾਰਾ ਪਿਆ ਹੋਇਆ, ਪਰ BJP ਵਾਲਾ ਖਲਾਰਾ ਇਹ ਕਿਸੇ ਨੂੰ ਨਹੀਂ ਦਿਸੂਗਾ ਜੀ। ਬਿਲਕੁਲ ਜੀ, ਜਿਹੜਾ ਮੀਡੀਆ ਉਹਨਾਂ ਦੇ ਹੱਥ ਦੇ ਵਿੱਚ ਆ, ਆਉਣ ਹੀ ਨਹੀਂ ਦਿੰਦੇ। ਅਗਲੀ ਗੱਲ ਜਿਹੜੀ ਕਰਦੇ ਹਾਂ ਜੀ, ਬਠਿੰਡੇ ਨੇੜੇ ਇੱਕ ਪਿੰਡ ਦੇ ਜਿਹੜਾ ਬੰਦਾ ਸੀਗਾ ਜੀ, ਉਸ ਨੂੰ ਸਾੜਨ ਦੀ ਜਿਹੜੀ ਕੋਸ਼ਿਸ਼ ਕੀਤੀ ਗਈ। ਮਸਲਾ ਜੇ ਇਹਦੀ ਡੂੰਘਾਈ ਤੱਕ ਜਾਈਏ ਤਾਂ ਇਹ ਮਸਲਾ ਇਸ ਪੱਖੋਂ ਬੜਾ ਖਤਰਨਾਕ ਹੈ ਜੀ ਕਿ ਜਿਹੜੇ ਮੋਬਾਇਲ ਫੋਨ ਨੇ ਉਹ, ਤੇ ਦੂਸਰਾ ਜਿਹੜੇ ਬੱਚੇ ਨੇ ਉਹਨਾਂ ਦੀ ਮਾਨਸਿਕ ਹਾਲਾਤ, ਤੇ ਤੀਸਰਾ ਜਿਹੜੇ ਮਾਪੇ ਨੇ ਉਹ ਅੰਨੇ ਹੋ ਕੇ ਜਿਹੜਾ ਜੀ ਬੱਚਿਆਂ ਦੀ ਗਲਤ ਕੰਮਾਂ ਦੇ ਉੱਤੇ ਹਮਾਇਤ ਕਰਨੀ, ਇਹ 2-3 ਚੀਜ਼ਾਂ ਇਹਦੇ ਪਿੱਛੇ ਜੁੜੀਆਂ ਹੋਈਆਂ ਨੇ ਜੀ। ਬਠਿੰਡੇ ਦੇ ਨੇੜੇ ਪਿੰਡ ਪੈਂਦਾ ਬਾਜਕ, ਇੱਥੇ 3 ਬੱਚੇ ਨੇ, ਉਹਨਾਂ ਨੇ ਇੱਕ ਅਸ਼ਲੀਲ ਵੀਡੀਓ ਫਿਲਮ ਜਿਹੜੀ ਸੀ ਉਹ ਆਪਣੇ ਮੋਬਾਈਲ ਦੇ ਰਾਹੀਂ ਬਣਾ ਲਈ ਜੀ। ਔਰ ਸਕੂਲ ਦੇ ਵਿੱਚ ਜਦੋਂ ਸਟਾਫ ਨੂੰ ਇਹ ਪਤਾ ਲੱਗਿਆ ਜੀ ਕਿ ਇਹਨਾਂ ਨੇ ਜਿਹੜੀ ਹੈ ਜੀ ਨੈਟ ਦੇ ਉੱਤੇ ਚੜਾਤੀ ਹੈ ਫਿਲਮ, ਤਾਂ ਸਕੂਲ ਦੇ ਸਟਾਫ ਦੀ ਜਿਹੜੀ ਜ਼ਿੰਮੇਵਾਰੀ ਬਣਦੀ ਸੀ ਜੀ, ਉਹਨਾਂ ਨੇ ਇਸ ਮਸਲੇ ਦੇ ਉੱਤੇ ਜਿਹੜੀ ਹਾਈ ਅਥਾਰਟੀ ਆ ਉਹਨੂੰ ਵੀ ਲਿਖਿਆ, ਉਹਨਾਂ ਨੇ ਪਿੰਡ ਦੇ ਸਰਪੰਚ ਨੂੰ ਵੀ ਜਿਹੜਾ ਜੀ ਉਹ ਲਿਖਿਆ। ਔਰ ਜਦੋਂ ਪਿੰਡ ਦਾ ਸਰਪੰਚ ਜਿਹੜਾ ਸੀਗਾ ਜੀ ਉਹ ਇਸ ਸਕੂਲ ਦੇ ਵਿੱਚ ਜਿਹੜੇ ਉਹ ਗਏ, ਔਰ ਉਹਨਾਂ ਨੇ ਇਹ ਅਸ਼ਲੀਲ ਵੀਡੀਓ ਵਾਲਾ ਮੋਬਾਈਲ ਸੈੱਟ, ਵੀਡੀਓ ਜਿਹੜੀਆਂ ਤਸਵੀਰਾਂ ਸੀਗੀਆਂ ਉਹ ਵੀ ਕਬਜ਼ੇ ਦੇ ਵਿੱਚ ਲਈਆਂ। ਬਾਅਦ ਦੇ ਵਿੱਚ ਪੁਲਿਸ ਨੂੰ ਜਿਹੜੀਆਂ ਜੀ ਉਹ ਦੇ ਦਿੱਤੀਆਂ ਗਈਆਂ। ਇਹ 9ਵੀਂ ਕਲਾਸ ਦੇ 3 ਬੱਚੇ ਨੇ ਜੀ ਜਿਨ੍ਹਾਂ ਨੇ ਇਹ ਵੀਡੀਓ ਜਿਹੜੀ ਆ ਉਹ ਬਣਾਈ ਜੀ। ਜਿਹੜਾ ਪਿੰਡ ਦਾ ਸਰਪੰਚ ਆ ਜੀ ਹਰਜਿੰਦਰ ਸਿੰਘ ਨੀਟਾ, ਤੇ ਪਸਵਕ ਜਿਹੜੀ ਕਮੇਟੀ ਹੈ ਜਿਹੜੀ ਸਕੂਲਾਂ ਦੇ ਵਾਸਤੇ ਵੱਖ-ਵੱਖ ਲੋਕਾਂ ਨਾਲ ਲੈ ਕੇ ਚਲਾਉਣ ਦੇ ਵਾਸਤੇ ਬਣਾਈ ਜਾਂਦੀ ਹੈ, ਉਹਨਾਂ ਨੂੰ ਜਦੋਂ ਉਹ ਗਏ ਜੀ, ਤੇ ਜਿਹੜਾ ਬੱਚਾ ਇਹਦੇ ਵਿੱਚ ਇੱਕ ਸ਼ਾਮਲ ਸੀਗਾ, ਉਹਦੇ ਪਿਓ ਨੂੰ ਜਿਹੜਾ ਜੀ ਗੁੱਸਾ ਆਇਆ ਇਸ ਚੀਜ਼ ਦਾ ਕਿ ਉਹਦੇ ਮੁੰਡੇ ਨੂੰ ਇਹਦੇ ਵਿੱਚ ਜਿਹੜਾ ਜਾਂਚ ਦੇ ਵਿੱਚ ਕਿਉਂ ਸ਼ਾਮਲ ਕੀਤਾ ਗਿਆ ਜੀ। ਉਹ ਮਿੱਟੀ ਦਾ ਤੇਲ ਜਿਹੜਾ ਸੀਗਾ ਉਹ ਲੈ ਕੇ ਚਲੇ ਗਿਆ, ਤੇ ਉਹਨੇ ਜਿਹੜਾ ਸੀਗਾ ਸਰਪੰਚ ਦੇ ਉੱਤੇ ਪਾ ਕੇ ਉਹਨੂੰ ਅੱਗ ਲਾਉਣ ਦੀ ਕੋਸ਼ਿਸ਼ ਕੀਤੀ। ਜਿਹੜਾ ਸਕੂਲ ਦਾ ਸਟਾਫ ਸੀਗਾ ਉਹਨੇ ਜਿਹੜਾ ਸੀਗਾ ਪੰਚਾਇਤ, ਜਿਹੜਾ ਇਹ ਸਾਬਕਾ ਪੰਚਾਇਤ ਮੈਂਬਰ ਹੈ ਜਿਹਨੇ ਕੋਸ਼ਿਸ਼ ਕੀਤੀ ਹੈ ਜੀ, ਉਹਨੂੰ ਫੜਿਆ, ਨਹੀਂ ਤਾਂ ਉੱਥੇ ਕੋਈ ਵੱਡੀ ਘਟਨਾ ਜਿਹੜੀ ਸੀ ਉਹ ਵਾਪਰ ਸਕਦੀ ਸੀਗੀ। ਇਹਦੇ ਖਿਲਾਫ ਧਾਰਾ 307 ਜਿਹੜਾ ਇਰਾਦਾ ਕਤਲ ਦਾ ਉਹ ਮਾਮਲਾ ਦਰਜ ਕਰ ਲਿਆ ਗਿਆ ਜੀ। ਜਿਹੜੇ ਮਾਪੇ ਨੇ ਉਹ ਕਿਉਂ ਨਹੀਂ ਇਹ ਗੱਲ ਜਿਹੜੀ ਸਮਝਦੇ ਜੀ ਕਿ ਜੇ ਉਹਨਾਂ ਦੇ ਬੱਚੇ ਕਿਸੇ ਛੋਟੇ-ਮੋਟੇ ਇਸ ਤਰ੍ਹਾਂ ਦੇ ਅਪਰਾਧ ਦੇ ਵਿੱਚ ਸ਼ਾਮਲ ਨੇ, ਜੇ ਅੱਜ ਉਹਨਾਂ ਦੀ ਇੱਦਾਂ ਦੀ ਹਮਾਇਤ ਕਰਨਗੇ ਤਾਂ ਕੱਲ ਨੂੰ ਉਹ ਨਿਸ਼ਾਨ ਸਿੰਘ ਹੀ ਜੰਮਣੇ ਨੇ ਨਾ ਜੀ। ਨਿਸ਼ਾਨ ਸਿੰਘ ਹੀ ਬਣਨੇ ਨੇ,
ਫਿਰ ਉਹ ਵੱਡੀ ਕਿਸੇ ਮੁਸੀਬਤ ਦੇ ਵਿੱਚ ਜਿਹੜਾ ਜੀ ਉਹ ਫਸਣਗੇ। ਕੋਈ ਟਾਈਮ ਹੁੰਦਾ ਸੀਗਾ ਜੀ ਸਕੂਲਾਂ ਦੇ ਵਿੱਚ ਜਿਹੜੇ ਟੀਚਰ ਸੀਗੇ ਉਹਨਾਂ ਨੂੰ ਫੁੱਲ ਅਥਾਰਟੀ ਹੁੰਦੀ ਸੀ ਪੇਰੈਂਟਸ ਦੇ ਵੱਲੋਂ ਵੀ ਖਾਸ ਤੌਰ ਦੇ ਉੱਤੇ ਕਿ ਜੇ ਬੱਚਾ ਗਲਤ ਕਰਦਾ ਤੇ ਉਹਨਾਂ ਨੂੰ ਉਹ ਰੋਕਣ ਟੋਕਣ। ਪਰ ਇਹ ਹੌਲੀ ਹੌਲੀ ਜਿਹੜਾ ਜੀ ਵਿਦੇਸ਼ਾਂ ਦੀ ਤਰਕ ਦੇ ਉੱਤੇ ਜਿਹੜਾ ਆ ਗਿਆ ਜੀ। ਇੱਥੋਂ ਹੀ ਬਸ ਤੁਸੀਂ ਇਹ ਕਹਿ ਲਓ ਕਿ ਕ੍ਰਿਮੀਨਲ ਜਿਹੜੇ ਨੇ ਨਾ ਜੀ ਉਹ ਸਕੂਲਾਂ ਦੇ ਵਿੱਚ ਹੀ ਤਿਆਰ ਹੋ ਰਹੇ ਨੇ। ਇਸ ਕਰਕੇ ਕੋਈ ਟੀਚਰ ਜਿਹੜਾ ਜਾਂ ਕੋਈ ਸਰਪੰਚ ਜਿਹੜਾ ਜੀ ਉਹ ਡਰਦਾ ਹੱਥ ਨਹੀਂ ਪਾਉਂਦਾ ਕਿ ਦੂਜੇ ਪਾਸੇ ਨੂੰ ਕਹਾਣੀ ਨਾ ਤੁਰ ਪਏ। ਜੀ ਬਿਲਕੁਲ ਜੀ, ਵਿਦੇਸ਼ਾਂ ਤੋਂ ਇਹ ਚੀਜ਼ਾਂ ਤਾਂ ਲੈ ਆਉਂਦੇ ਆ, ਬਾਕੀ ਜਿਹੜੀਆਂ ਹੋਰ ਚੰਗੀਆਂ ਚੀਜ਼ਾਂ ਆ ਉਹ ਜਿਹੜੀਆਂ ਨਾਲ ਦੇ ਨਾਲ ਭੁੱਲ ਜਾਂਦੇ ਨੇ ਜੀ। ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ MLA ਰਣਜੀਤ ਸਿੰਘ ਤਲਵੰਡੀ ਦੇ ਪੁੱਤਰ ਅਤੇ ਮਰਹੂਮ ਜਥੇਦਾਰ ਜਗਦੇਵ ਸਿੰਘ ਤਲਵੰਡੀ ਦੇ ਪੋਤਰੇ, ਉਹਨਾਂ ਦੀ ਇੱਕ ਸੜਕ ਹਾਦਸੇ ਦੇ ਵਿੱਚ ਮੌਤ ਹੋ ਗਈ, ਦੇਹਾਂਤ ਹੋ ਗਿਆ ਜੀ। ਇਹ ਜਿਹੜੇ ਸੜਕ ਹਾਦਸੇ ਨੇ ਤੁਹਾਨੂੰ ਪਤਾ ਜੀ ਵਾਪਰਦੇ ਨੇ, ਰੋਜ਼ ਹੀ ਵਾਪਰਦੇ ਨੇ, ਕੋਈ ਨਾ ਕੋਈ ਜਿਹੜੀਆਂ ਡੈਥ ਹੁੰਦੀਆਂ ਨੇ ਪੰਜਾਬ ਦੇ ਵਿੱਚ। ਤਾਂ ਜਿਹੜੇ ਦਰਜਨ ਲੋਕ ਨੇ ਜੀ ਉਹ ਸੜਕ ਹਾਦਸਿਆਂ ਦੀ ਭੇਟ ਰੋਜ਼ ਚੜ੍ਹ ਜਾਂਦੇ ਨੇ। ਤੇ ਜਿਹੜਾ ਜੀ ਇਹ ਵੀ ਜਿਹੜਾ ਜਗਦੇਵ ਸਿੰਘ ਤਲਵੰਡੀ ਮਰਹੂਮ ਅਕਾਲੀ ਆਗੂ ਜਿਹੜੇ ਜੀ ਉਹਨਾਂ ਦਾ ਪੋਤਰਾ ਸੀਗਾ ਜੀ। ਉਹਨਾਂ ਦਾ ਜਿਹੜਾ ਸਾਬਕਾ ਵਿਧਾਇਕ ਹੈ ਰਣਜੀਤ ਸਿੰਘ ਤਲਵੰਡੀ, ਉਹਦਾ ਇਹ ਮੁੰਡਾ ਸੀਗਾ ਜੀ 23 ਸਾਲਾਂ ਦਾ ਜਗਤੇਸ਼ਵਰ ਸਿੰਘ। ਇਹ ਤੇਜ਼ ਰਫ਼ਤਾਰ ਕਾਰ ਜਿਹੜੀ ਸੀਗੀ ਜੀ ਉਹਨੇ ਇਹ ਜਾਨ ਉਹਨਾਂ ਦੀ ਲਈ ਹੈ ਜੀ। ਇਹ ਜਿਹੜੇ ਸਾਰੇ ਸਨ ਜੀ ਇਹ ਚੰਡੀਗੜ੍ਹ ਤੋਂ ਪੰਚਕੂਲਾ ਵਾਲੀ ਸਾਈਡ ਨੂੰ ਜਿਹੜਾ ਜਾ ਰਹੇ ਸਨ, ਜਿੱਥੇ ਤੇਜ਼ ਰਫ਼ਤਾਰ ਜਿਹੜੀ ਕਾਰ ਸੀਗੀ ਉਹ ਬੇਕਾਬੂ ਹੋ ਗਈ ਜੀ। ਔਰ ਜਿਹੜੀ ਸੀਮੈਂਟਡ ਦੀ ਜਿਹੜੀ ਬਣੀ ਹੁੰਦੀ ਹੈ ਡਿਵਾਈਡਰ, ਉਹਦੇ ਨਾਲ ਜਿਹੜੀ ਉਹ ਟਕਰਾਈ ਔਰ ਸਖਤ ਜ਼ਖਮੀ ਹਾਲਤ ਦੇ ਵਿੱਚ ਜਗਤੇਸ਼ਵਰ ਨੂੰ PGI ਲੈ ਜਾਇਆ ਗਿਆ। ਪਰ ਇਹ ਪਤਾ ਲੱਗਾ ਜੀ ਕਿ PGI ਪਹੁੰਚਣ ਤੋਂ ਪਹਿਲਾਂ ਹੀ ਉਹਦੀ ਡੈਥ ਜਿਹੜੀ ਹੈ ਜੀ ਉਹ ਹੋ ਗਈ ਹੈ। ਰਣਜੀਤ ਸਿੰਘ ਤਲਵੰਡੀ ਦਾ ਇੱਕੋ ਹੀ ਬੇਟਾ ਸੀਗਾ, ਇੱਕ ਉਹਨਾਂ ਦੀ ਜਿਹੜੀ ਆ ਉਹ ਬੇਟੀ ਹੈ। 12 ਡੈਥ ਪੰਜਾਬ ਦੀਆਂ ਸੜਕਾਂ ਦੇ ਉੱਤੇ ਰੋਜ਼ ਔਨ ਦੀ ਸਪੌਟ ਹੋ ਰਹੀਆਂ ਨੇ। ਜੇ ਇਹਦੇ ਵਿੱਚ ਉਹ ਵੀ ਡੈਥ ਸ਼ਾਮਿਲ ਕਰ ਲਈਆਂ ਜਾਣ ਜਿਹੜੀਆਂ ਕਿ ਹਸਪੀਟਲ ਦੇ ਵਿੱਚ ਜਾ ਕੇ 2 ਦਿਨ 4 ਦਿਨ ਅਗਲੇ ਦਿਨ ਮਹੀਨੇ ਬਾਅਦ ਜਿਹੜੀਆਂ ਹੋ ਜਾਂਦੀਆਂ ਨੇ, ਤਾਂ ਗਿਣਤੀ ਜਿਹੜੀ ਹੈ ਬਹੁਤ ਖਤਰਨਾਕ ਹੈ, 15 ਦੇ ਨੇੜੇ ਤੇੜੇ ਆ ਜੀ। ਸੋ ਇਹਦੇ ਵਾਸਤੇ ਕਿਸੇ ਜਿਹੜੀ ਪਾਰਟੀ ਹੈ ਜੀ, ਕੋਈ ਸਿਆਸੀ ਪਾਰਟੀ, ਉਹ ਸੱਤਾਧਾਰੀ ਹੋਵੇ ਵਿਰੋਧੀ ਹੋਵੇ ਕੋਈ ਵੀ ਹੋਵੇ, ਉਹਨਾਂ ਦੇ ਏਜੰਡੇ ਦੇ ਉੱਤੇ ਪੰਜਾਬ ਦੀਆਂ ਸੜਕਾਂ ਤੇ ਜਿਹੜੀ ਨੱਚ ਰਹੀ ਮੌਤ ਹੈ ਇਹਦਾ ਕੋਈ ਵੀ ਏਜੰਡਾ ਜਿਹੜਾ ਉਹ ਸ਼ਾਮਲ ਨਹੀਂ ਹੈ ਜੀ। ਜਿਹੜੇ ਸਿਆਸੀ ਨੇਤਾ ਨੇ ਉਹਦੇ 'ਚ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਡਿਪਟੀ ਮੁੱਖ ਮੰਤਰੀ, ਸਾਰਿਆਂ ਨੇ ਆਪਣੇ ਸ਼ੋਕ ਸੁਨੇਹੇ ਜਿਹੜੇ ਜੀ ਉਹ ਭੇਜ ਦਿੱਤੇ ਆ। ਅੱਜ ਇਹਦਾ ਅੰਤਮ ਸੰਸਕਾਰ ਹੋਣਾ, ਉੱਥੇ ਵੀ ਪਹੁੰਚ ਜਾਣਗੇ ਜੀ ਲੋਕ, ਪਹੁੰਚਾ ਕੇ ਆਪੋ ਆਪਣੇ ਘਰੋਂ ਘਰੀ ਚੱਲ ਜਾਣਗੇ। ਮੁੜ ਕੇ ਫੇਰ ਕਿਸੇ ਨੇ ਜਿਹੜਾ ਜੀ ਉਹ ਨਹੀਂ ਪੁੱਛਣਾ ਕਿ ਪੰਜਾਬ ਦੀਆਂ ਸੜਕਾਂ ਤੇ ਨੱਚਦੀ ਫਿਰਦੀ ਜਿਹੜੀ ਇਹ ਮੌਤ ਹੈ ਜੀ, ਇਹਦੇ ਵਾਸਤੇ ਰੋਕਣ ਲਈ ਕਿਹੜੀ ਪਾਰਟੀ ਜਿਹੜੀ ਹੈ ਜੀ ਉਹ ਇੱਕ ਤਾਪੜ ਕੇ ਮੂਹਰੇ ਆਊਗੀ ਕਿ ਕਿਸੇ ਤਰੀਕੇ ਨਾਲ ਲੋਕ ਜਿਹੜੇ ਨੇ ਉਹ ਬਚਾਏ ਜਾ ਸਕਣ। ਪਰ ਇਹ ਸਿਰਫ ਜਿਹੜਾ ਇਹਨਾਂ ਦੀ ਉਹ ਗੱਲਾਂ ਦੇ ਰੂਪ ਦੇ ਵਿੱਚ ਹੀ ਰਹਿ ਗਿਆ ਜੀ। ਅਦਰਵਾਈਜ਼ ਦੇਖਿਆ ਜਾਵੇ ਤਾਂ ਲੱਗਦਾ ਇਉਂ ਆ ਕਿ ਕੋਈ ਇੰਟਰਸਟਡ ਹੀ ਨਹੀਂ ਆ ਜੀ ਪਾਰਟੀ ਇਸ ਮਸਲੇ 'ਚ। ਜੀ ਬਿਲਕੁਲ ਜੀ। ਨਾਲ ਦੇ ਨਾਲ ਸਿਆਸੀ ਪਾਰਟੀਆਂ ਤੇ ਲੋਕਾਂ ਨੂੰ ਆਪ ਵੀ ਇਸ ਚੀਜ਼ ਦੇ ਵਿੱਚ ਜਿਹੜੀ ਜਾਗਰੂਕਤਾ ਲਿਆਉਣ ਦੀ ਜ਼ਰੂਰਤ ਆ ਵੀ ਬਹੁਤੀ ਵੀ ਕਾਹਲੀ ਆ ਉਹ ਚੰਗੀ ਨਹੀਂ ਆ ਕਿਸੇ ਦੇ ਲਈ ਵੀ। ਅਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਜਿਹੜਾ ਰਾਮਦੇਵ ਬਾਬਾ ਆ ਉਸ ਨੂੰ ਹਰਿਆਣੇ ਦਾ ਅੰਬੈਸਡਰ ਜਿਹੜਾ ਜੀ ਬਣਾਉਣ ਦੀ ਜਿਹੜੀ ਆ ਉਹ ਬਣਾਇਆ ਗਿਆ। ਉਸ ਤੋਂ ਬਾਅਦ ਦੇ ਵਿੱਚ ਉੱਥੋਂ ਦੀ ਹਰਿਆਣਾ ਅਸੈਂਬਲੀ ਦੇ ਵਿੱਚ ਚੰਗਾ ਹੰਗਾਮਾ ਹੋਇਆ ਜੀ। ਹਰਿਆਣੇ ਦਾ ਵਿਧਾਨ ਸਭਾ ਦਾ ਸੈਸ਼ਨ ਜਿਹੜਾ ਜੀ ਚੱਲ ਰਿਹਾ ਔਰ ਸਰਕਾਰ ਦੇ ਵੱਲੋਂ ਯੋਗ ਗੁਰੂ ਜਿਹੜਾ ਰਾਮਦੇਵ ਆ ਉਹਨੂੰ ਬ੍ਰਾਂਡ ਅੰਬੈਸਡਰ ਬਣਾਉਣ ਦੇ ਮਾਮਲੇ ਨੂੰ ਲੈ ਕੇ ਜਿਹੜੀ ਹਾਕਮ ਧਿਰ ਹੈ ਭਾਜਪਾ ਤੇ ਵਿਰੋਧੀ ਧਿਰ ਦੇ ਮੈਂਬਰਾਂ ਦੇ ਵਿਚਾਲੇ ਵਾਹਵਾ ਤਿੱਖੀ ਜਿਹੜੀ ਬਹਿਸ ਹੈ ਉਹ ਹੋਈ ਹੈ ਜੀ। ਜਿਹੜਾ ਇਹ ਮਾਮਲਾ ਉਦੋਂ ਜ਼ਿਆਦਾ ਭਖਤ ਹੈ ਜੀ ਜਦੋਂ ਕਾਂਗਰਸ ਦੇ ਵਿਧਾਇਕ ਦਲਾਲ ਨੇ ਕਿਹਾ ਕਿ ਹਰਿਆਣਾ ਸਰਕਾਰ ਨੇ ਰਾਮਦੇਵ ਨੂੰ ਆਪਣਾ ਅੰਬੈਸਡਰ ਬਣਾਇਆ ਤੇ ਉਹ ਮੁੰਡੇ ਹੋਣ ਦੀਆਂ ਦਵਾਈਆਂ ਜਿਹੜੀਆਂ ਜੀ ਉਹ ਵੇਚਦਾ ਫਿਰਦਾ। ਸਿਹਤ ਮੰਤਰੀ ਜਿਹੜਾ ਵਿੱਜ ਹੈ ਉਹਨੇ ਕਿਹਾ ਕਿ ਇਸ ਦਵਾਈ ਦੀ ਪਰਖ ਕਰਵਾਈ ਹੈ ਤੇ ਇਸ ਤਰ੍ਹਾਂ ਦੀਆਂ ਹਜ਼ਾਰਾਂ ਦਵਾਈਆਂ ਮਾਰਕੀਟ ਦੇ ਵਿੱਚ ਜਿਹੜੀਆਂ ਉਹ ਵਿਕ ਰਹੀਆਂ ਨੇ, ਪਰ ਇਹ ਦਵਾਈ ਮੁੰਡੇ ਪੈਦਾ ਕਰਨ ਲਈ ਨਹੀਂ ਹੈ। ਇੱਕ ਪਾਸੇ ਤਾਂ ਜਿਹੜਾ ਜੀ ਭਾਰਤੀ ਜਨਤਾ ਪਾਰਟੀ ਹੈ ਉਹਨੇ ਇਸ਼ਤਿਹਾਰਾਂ ਦਾ ਹੜ੍ਹ ਲਿਆਂਦਾ ਪਿਆ ਕਿ ਬੇਟੀ ਬਚਾਓ ਬੇਟੀ ਪੜ੍ਹਾਓ। ਦੂਜੇ ਪਾਸੇ ਜਿਹੜੇ ਮੁੰਡੇ ਹੋਣ ਦੀਆਂ ਦਵਾਈਆਂ ਦੇਣ ਵਾਲਾ ਰਾਮਦੇਵ ਆ ਜੀ ਉਹਨੂੰ ਹਰਿਆਣੇ ਦੀ ਸਰਕਾਰ ਨੇ ਬ੍ਰਾਂਡ ਅੰਬੈਸਡਰ ਜਿਹੜਾ ਜੀ ਉਹ ਬਣਾਇਆ ਪਿਆ। ਸਰਕਾਰ ਦਾ ਉਹਦੀਆਂ ਦਵਾਈਆਂ ਦੇ ਨਾਲ ਉਹਨੇ ਕਿਹਾ ਕਿ ਜਿਹੜਾ ਕਿ ਕੋਈ ਸੰਬੰਧ ਨਹੀਂ ਹੈ ਤੇ ਉਹਨੂੰ ਯੋਗ ਤੇ ਆਯੁਰਵੈਦ ਨੂੰ ਸੂਬੇ ਦੇ ਵਿੱਚ ਉਤਸ਼ਾਹਿਤ ਕਰਨ ਦੀ ਜ਼ਿੰਮੇਵਾਰੀ ਜਿਹੜੀ ਹੈ ਜੀ ਉਹ ਦਿੱਤੀ ਗਈ ਆ। ਜਦੋਂ ਉਹ ਯੋਗ ਤੇ ਆਯੁਰਵੇਦ ਨੂੰ ਉਤਸ਼ਾਹਿਤ ਕਰੂਗਾ ਤਾਂ ਨਿਰਸੰਦੇਹ ਹਰਿਆਣਾ ਜਿਹੜਾ ਕਿ ਜਿਹੜੇ ਭਰੂਣ ਹੱਤਿਆ ਉਹਦੇ ਮਾਮਲੇ ਦੇ ਵਿੱਚ ਮੋਹਰੀ ਸੂਬਿਆਂ ਦੇ ਵਿੱਚੋਂ ਹੈ।
ਤੇ ਉੱਥੇ ਬ੍ਰਾਂਡ ਐਂਬੈਸਡਰ ਜਿਹੜਾ ਜੀ ਉਹਨੂੰ ਬਣਾਇਆ ਜਾਊਗਾ, ਜਿਹੜਾ ਕਿ ਮੁੰਡੇ ਹੋਣ ਦੀਆਂ ਜਿਹੜੀਆਂ ਦਵਾਈਆਂ ਦਿੰਦਾ। ਤੇ ਤੁਸੀਂ ਕਹਿਣੀ ਤੇ ਕਥਨੀ ਦੇ ਵਿੱਚ ਫਰਕ ਦੇਖ ਸਕਦੇ ਹੋ ਕਿ ਕਿੰਨਾ ਹੈ ਭਾਰਤੀ ਜਨਤਾ ਪਾਰਟੀ ਦੇ, ਉਹ ਕਹਿੰਦੀ ਕੀ ਆ ਤੇ ਅਸਲ ਦੇ ਵਿੱਚ ਉਹ ਜਿਹੜੀ ਆ ਜੀ ਉਹ ਕਰਦੀ ਕੀ ਹੈ। ਜੀ ਜੀ ਜੀ। ਤੇ ਅਗਲੀ ਗੱਲ ਕਰਦੇ ਹਾਂ, ਨਸ਼ਾ ਮੁਕਤੀ ਦਾ ਹੋਕਾ ਦੇਣ ਵਾਲੇ ਜਿਹੜੇ ਬਹੁਤੇ ਸਿਆਸੀ ਲੀਡਰ ਹੈਗੇ ਆ, ਉਹਨਾਂ ਨੇ ਆਪ ਜਿਹੜਾ ਘਰੇ ਸ਼ਰਾਬ ਰੱਖਣ ਦੇ ਲਾਇਸੈਂਸ ਲਏ ਆ। ਇਹਨਾਂ ਦੀ ਇੱਕ ਜਿਹੜਾ ਮਹਿਕਮੇ ਤੋਂ ਲੈਣਾ ਪੈਂਦਾ ਜੀ ਤੁਹਾਨੂੰ, ਆਬਕਾਰੀ ਜਿਹੜਾ ਐਕਟ ਹੈ ਉਹਦੇ ਤਹਿਤ L50 ਲਾਇਸੈਂਸ ਦੇ 1 ਸਾਲ ਦੇ ਵਾਸਤੇ ਤੁਸੀਂ ਬਣਾਉਣਾ, 500 ਰੁਪਈਏ ਦੀ ਫੀਸ ਹੈ। ਜੇ ਤੁਸੀਂ ਲਾਈਫ ਟਾਈਮ ਦੇ ਵਾਸਤੇ ਲਾਇਸੈਂਸ ਲੈਣਾ ਤੇ 5000 ਰੁਪਈਏ ਇਹਦੀ ਜਿਹੜੀ ਹੈ ਜੀ ਉਹ ਫੀਸ ਹੈ। ਇਹਦੇ ਨਾਲ ਇਹ ਹੋ ਜਾਂਦਾ ਹੈ ਕਿ 2 ਪੇਟੀਆਂ ਜਿਹੜੀਆਂ ਸ਼ਰਾਬ ਦੀਆਂ ਉਹ ਕੋਈ ਵਿਅਕਤੀ ਜਿਹੜਾ ਜੀ ਉਹ ਘਰ ਰੱਖ ਸਕਦਾ ਹੈ। ਜੇ ਉਂਝ ਸ਼ਰਾਬ ਉਹਦੇ ਘਰੋਂ ਜਿਹੜੀ ਹੈ ਜੀ ਫੜੀ ਜਾਂਦੀ ਹੈ ਬੋਤਲ ਤੋਂ ਵੱਧ, ਤਾਂ ਉਹ ਫਿਰ ਜਿਹੜਾ ਜੀ ਇਲੀਗਲ ਹੋ ਜਾਂਦੀ ਹੈ। ਇਹਦੇ ਵਾਸਤੇ ਜਿਹੜੀਆਂ 24 ਬੋਤਲਾਂ ਨੇ ਉਹ ਸ਼ਰਾਬ ਰੱਖਣ ਦੇ ਵਾਸਤੇ ਬਕਾਇਦਾ ਲਾਇਸੈਂਸ ਜਿਹੜੇ ਨੇ ਜੀ ਉਹ ਇਹਨਾਂ ਸਿਆਸੀ ਬੰਦਿਆਂ ਨੇ ਜਿਹੜੇ ਉਹ ਲਏ ਹੋਏ ਨੇ ਜੀ। ਔਰ ਜਿਹੜਾ ਭਾਰਤੀ ਜਨਤਾ ਪਾਰਟੀ ਆ ਉਹ ਨਸ਼ਾ ਮੁਕਤ ਪੰਜਾਬ ਦਾ ਨਾਅਰਾ ਉਹਨੇ ਦਿੱਤਾ ਹੋਇਆ, ਜਦੋਂ ਕਿ ਸ਼੍ਰੋਮਣੀ ਅਕਾਲੀ ਦਲ ਉਹਦੇ ਨਾਲ 2 ਪੈਰ ਅੱਗੇ ਆ, ਉਹਨੇ ਨਸ਼ਾ ਮੁਕਤ ਭਾਰਤ ਦਾ ਨਾਅਰਾ ਜਿਹੜਾ ਜੀ ਉਹ ਦਿੱਤਾ ਹੋਇਆ ਜੀ। ਕਾਂਗਰਸ ਜਿਹੜੀ ਹੈ ਜੀ ਇਸ ਮੁੱਦੇ ਨੂੰ ਚੁੱਕ ਕੇ ਸਿਆਸੀ ਰਾਹ ਲੈਣ ਦੇ ਵਿੱਚ ਪੂਰੀ ਜਿਹੜੀ ਹੈ ਜੀ ਉਹ ਰੁੱਝੀ ਹੋਈ ਹੈ। ਦੂਜੇ ਪਾਸੇ ਜਿਹੜਾ ਦੇਖਿਆ ਜਾਵੇ ਤਾਂ ਇਹ ਜਿਹੜੇ ਨੇਤਾ ਨੇ ਉਹਨਾਂ ਨੇ ਇਹ ਜਿਹੜਾ 50 ਲਾਇਸੈਂਸ ਹੈ ਬਹੁਤਿਆਂ ਨੇ ਉਮਰ ਭਰ ਦੇ ਵਾਸਤੇ ਜਿਹੜਾ ਜੀ ਉਹ ਲਿਆ ਹੋਇਆ ਜੀ ਜੀ। ਸਰੂਪ ਚੰਦ ਸਿੰਗਲਾ ਨੇ 2008-9 ਦੇ ਵਿੱਚ ਹੀ ਲਾਈਫ ਟਾਈਮ ਦੇ ਵਾਸਤੇ L50 ਲਾਇਸੈਂਸ ਜਿਹੜਾ ਜੀ ਉਹ ਬਣਾਇਆ ਹੋਇਆ। ਮੁੱਖ ਸੰਸਦੀ ਸਕੱਤਰ ਮਨਤਾਰ ਸਿੰਘ ਜਿਹੜਾ ਜੀ ਉਹਨੇ 24 ਬੋਤਲਾਂ ਸ਼ਰਾਬ ਘਰ ਦੇ ਵਿੱਚ ਰੱਖਣ ਦੇ ਵਾਸਤੇ ਲਾਈਫ ਟਾਈਮ ਦੇ ਵਾਸਤੇ ਲਾਇਸੈਂਸ ਜਿਹੜਾ ਜੀ ਉਹ ਲਿਆ ਹੋਇਆ। ਯੂਥ ਅਕਾਲੀ ਦਲ ਦੇ ਮਾਲਵਾ ਜ਼ੋਨ ਦੇ ਇੰਚਾਰਜ ਕੰਵਰਜੀਤ ਸਿੰਘ ਉਰਫ ਫਿਰੋਜ਼ੀ ਬਰਕੰਦੀ ਜਿਹੜਾ ਜੀ ਉਹਨੇ ਵੀ ਉਮਰ ਭਰ ਦੇ ਵਾਸਤੇ ਸ਼ਰਾਬ ਘਰੇ ਰੱਖਣ ਦਾ ਲਾਇਸੈਂਸ ਜਿਹੜਾ ਜੀ ਉਹ ਲਿਆ ਹੋਇਆ। ਸਾਬਕਾ ਅਕਾਲੀ ਵਿਧਾਇਕ ਜਗਦੀਪ ਸਿੰਘ ਦਾ ਵੀ ਇਹ ਲਾਇਸੈਂਸ ਜਿਹੜਾ ਜੀ ਉਹ ਬਣਿਆ ਹੋਇਆ। ਇਹ ਸਾਰੇ ਕਹਿੰਦੇ ਨੇ ਕਿ ਅਸੀਂ ਕੋਈ ਗੈਰ ਕਾਨੂੰਨੀ ਕੰਮ ਜਿਹੜਾ ਜੀ ਨਹੀਂ ਕੀਤਾ, ਅਸੀਂ ਤਾਂ ਇੱਕ ਲਾਇਸੈਂਸ ਜਿਹੜਾ ਜੀ ਉਹ ਲਿਆ ਹੋਇਆ। ਔਰ ਜਿਹੜੇ ਸਰਕਾਰੀ ਖਜ਼ਾਨਾ ਜੀ ਉਹਨੂੰ ਇਸ ਲਾਇਸੈਂਸ ਤੋਂ ਹਵਾ ਜਿਹੜੀ ਆ ਉਹ ਕਮਾਈ ਵੀ ਹੁੰਦੀ ਹੈ, ਕਿਉਂਕਿ VIP ਲੋਕ ਜਿਹੜੇ ਨੇ ਜੀ ਉਹਨਾਂ ਨੇ ਇਹ ਲਾਇਸੈਂਸ ਜਿਹੜਾ ਜੀ ਉਹ ਲਿਆ। ਕਾਂਗਰਸੀ ਵਿਧਾਇਕ ਅਜੈਬ ਸਿੰਘ ਭੱਟੀ ਨੇ ਇਹ ਲਾਇਸੈਂਸ ਜਿਹੜਾ ਜੀ ਉਹ ਬਣਾਇਆ ਹੋਇਆ ਜੀ ਜੀ। ਬਹੁਤੇ ਜਿਹੜੇ ਜ਼ਿਲ੍ਹੇ ਨੇ ਉਹਨਾਂ ਨੇ ਰਾਈਟ ਟੂ ਇਨਫੋਰਮੇਸ਼ਨ ਐਕਟ ਦੇ ਤਹਿਤ ਇਹਦੀ ਜਾਣਕਾਰੀ ਦੇਣ ਤੋਂ ਨਾ ਵੀ ਕੀਤੀ ਹੈ। ਜੇ ਸਾਰੀ ਜਾਣਕਾਰੀ ਸਾਹਮਣੇ ਜਿਹੜੀ ਜੀ ਉਹ ਆ ਜਾਵੇ ਤਾਂ ਇਹਦੇ ਵਿੱਚ ਮੇਰਾ ਖਿਆਲ ਸ਼ਾਇਦ ਹੀ ਕੋਈ ਜਿਹੜਾ ਜੀ ਉਹ ਬਚਿਆ ਹੋਇਆ ਹੋਊਗਾ। ਨਿਰਮਲ ਸਿੰਘ ਕਾਹਲਾ ਜਿਹੜੇ ਸਾਬਕਾ ਸਪੀਕਰ ਨੇ ਉਹਨਾਂ ਨੇ ਵੀ ਉਮਰ ਭਰ ਦੇ ਵਾਸਤੇ ਲਾਇਸੈਂਸ ਜਿਹੜਾ ਜੀ ਉਹ ਲਿਆ ਹੋਇਆ। ਔਰ ਇਹਦੇ ਨਾਲ OP ਸੋਨੀ ਅੰਮ੍ਰਿਤਸਰ ਤੋਂ ਉਹਨੇ ਵੀ ਜਿਹੜਾ ਜੀ ਲਾਈਫ ਟਾਈਮ ਦੇ ਵਾਸਤੇ ਲਿਆ ਹੋਇਆ। ਮਨਿੰਦਰਜੀਤ ਸਿੰਘ ਬਿੱਟਾ ਜਿਹੜਾ ਜੀ ਉਹਨੇ ਵੀ ਲਾਇਸੈਂਸ ਜਿਹੜਾ ਜੀ ਉਹ ਲਿਆ ਹੋਇਆ। ਜਿਹੜੇ ਪੰਜਾਬ ਦੇ ਜਿਹੜੇ ਵਜ਼ੀਰ ਨੇ ਜੀ ਉਹਨਾਂ ਦੇ ਕੋਲੇ ਮੈਕਸੀਮਮ ਨੇ ਜਿਨ੍ਹਾਂ ਦੇ ਕੋਲੇ ਇਹ ਲਾਇਸੈਂਸ ਉਹਨਾਂ ਨੇ ਉਮਰ ਭਰ ਦੇ ਵਾਸਤੇ ਸ਼ਰਾਬ ਦੀਆਂ 2 ਪੇਟੀਆਂ ਜਿਹੜੀਆਂ ਘਰੇ ਰੱਖਣ ਦੇ ਲਾਇਸੈਂਸ ਜਿਹੜੇ ਨੇ ਉਹ ਬਣਾਏ ਹੋਏ ਨੇ। ਹੁਣ ਪਤਾ ਨਹੀਂ ਜੀ ਨਸ਼ਾ ਮੁਕਤ ਪੰਜਾਬ ਜਾਂ ਨਸ਼ਾ ਮੁਕਤ ਭਾਰਤ ਉਹਦੇ ਵਿੱਚ ਇਸ ਲਾਇਸੈਂਸ ਦੇ ਲੈਣ ਦੀ ਜ਼ਰੂਰਤ ਜ਼ਿਆਦਾ ਹੈ ਜੀ। ਮਤਲਬ ਕਿ ਇਸ ਤਰ੍ਹਾਂ ਹੈ ਕਿ ਨਾਅਰਾ ਦੇਣ ਤੋਂ ਪਹਿਲਾਂ ਸ਼ਾਇਦ ਇਹ ਨੇਤਾ ਸੋਚਦੇ ਨੇ ਕਿ ਇਹ ਲਾਇਸੈਂਸ ਲੈ ਲੈਣਾ ਜ਼ਰੂਰੀ ਹੈ। ਜੀ 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 ਜੀ। ਤੇ ਅਗਲੀ ਜਿਹੜੀ ਆਪਾਂ ਨਾਲ ਗੱਲ ਕਰਦੇ ਹਾਂ, ਜਿਹੜੇ ਇਜਲਾਸ ਬਜਟ ਇਜਲਾਸ ਸ਼ੁਰੂ ਹੋਇਆ ਪੰਜਾਬ ਵਿਧਾਨ ਸਭਾ ਦਾ, ਤੇ ਉਸ ਦੇ ਵਿੱਚ ਜਿਹੜੇ ਗਵਰਨਰ ਬੋਲੇ ਨੇ ਸੋਲੰਕੀ ਜੀ, ਉਹਨਾਂ ਨੇ ਕਿਹਾ ਵੀ ਜਿਹੜੇ ਕਾਫੀ ਚਿਰ ਤੋਂ ਵਿਵਾਦਿਤ ਮਸਲੇ ਆ ਪੰਜਾਬ ਹਰਿਆਣੇ ਦੇ, ਉਹਨਾਂ ਦਾ ਜਲਦ ਜਿਹੜਾ ਹੱਲ ਕੱਢਿਆ ਜਾਵੇਗਾ। ਇਹ ਤਾਂ ਇੱਕ ਮਹਿਜ਼ ਖਾਨਾ ਪੂਰਤੀ ਜਿਹੜੇ ਪੇਪਰ ਪੜ੍ਹਨੇ ਨੇ ਰਾਜਪਾਲ ਦੇ ਵੱਲੋਂ ਹੁੰਦੇ ਨੇ ਜੀ। ਸੋਲੰਕੀ ਹੋਰਾਂ ਦੇ ਕੋਲੇ ਵਾਧੂ ਚਾਰਜ ਆ ਪੰਜਾਬ ਦਾ ਜੀ। ਉਹ ਹਰਿਆਣੇ ਦੇ ਵਿੱਚ ਜੋ ਕੁਝ ਬੋਲ ਕੇ ਆਏ ਨੇ ਉਹ ਵੀ ਸੁਣ ਲਿਓ ਜੀ। ਉਹ ਕਹਿੰਦੇ ਹਰਿਆਣੇ ਨੂੰ ਪਾਣੀ ਦੀ ਜਿਹੜੀ ਲੋੜ ਆ, ਲਟਕਦੇ ਮਸਲੇ ਜਿਹੜੇ ਨੇ ਉਹਦਾ ਹੱਲ ਕਰਾਇਆ ਜਾਵੇ। ਇੱਧਰ ਆ ਕੇ ਕਹਿੰਦੇ ਪੰਜਾਬ ਦੇ ਵਿੱਚ ਜਿਹੜਾ ਜੀ ਉਹ ਪਾਣੀ ਦੀ ਲੋੜ ਹੈ ਤੇ ਚੰਡੀਗੜ੍ਹ ਜਿਹੜਾ ਪੰਜਾਬ ਨੂੰ ਦਿੱਤਾ ਜਾਵੇ। ਹੁਣ ਇਹ ਨਹੀਂ ਪਤਾ ਕਿ ਉਹ ਝੂਠ ਹਰਿਆਣੇ ਦੀ ਵਿਧਾਨ ਸਭਾ 'ਚ ਬੋਲ ਕੇ ਆਏ ਨੇ ਜਾਂ ਪੰਜਾਬ ਦੇ ਵਿੱਚ ਝੂਠ ਬੋਲ ਰਹੇ ਨੇ। ਇੱਕ ਜਗ੍ਹਾ ਤੇ ਤਾਂ ਬੋਲ ਰਹੇ ਨੇ, ਇੱਕ ਜਗ੍ਹਾ ਤੇ। ਸੋ ਇਸ ਕਰਕੇ ਜੀ ਜਿਹੜਾ ਦੂਸਰੀ ਗੱਲ ਹੈ ਇਹਦੇ ਵਿੱਚੋਂ ਜਿਹੜਾ ਅਹਿਮ ਕੁਝ ਗੱਲ ਇੱਕ ਇਹ ਵੀ ਹੈ ਜੀ ਕਿ ਜਿਹੜਾ ਨੈਸ਼ਨਲ ਐਂਥਮ ਹੈ ਜਨਗਣ ਮਨ ਉਹ ਗਾਇਬ ਕਰ ਦਿੱਤਾ ਗਿਆ ਪੰਜਾਬ ਵਿਧਾਨ ਸਭਾ ਤੋਂ ਐਤਕੀ। ਉਹਦੀ ਜਗ੍ਹਾ ਦੇ ਉੱਤੇ ਵੰਦੇ ਮਾਤਰਮ ਜਿਹੜਾ ਜੀ ਉਹ ਆ ਗਿਆ ਜੀ। ਵੰਦੇ ਮਾਤਰਮ ਕੋਈ ਇਸ ਤਰ੍ਹਾਂ ਨਹੀਂ ਹੈ ਕਿ ਉਹ ਕੋਈ ਦੋਹਰੇ ਅਰਥਾਂ ਵਾਲਾ ਜਾਂ, ਪਰ ਜਿਹੜਾ ਨੈਸ਼ਨਲ ਐਂਥਮ ਹੈ ਉਹਦੀ ਜਗ੍ਹਾ ਵੰਦੇ ਮਾਤਰਮ ਕਿਵੇਂ ਲੈ ਸਕਦਾ ਜੀ। ਇਹਦੇ ਵਿੱਚ ਕੀ ਪਾਲਿਸੀ ਰਹੀ ਹੈ, ਕਿਹਨੇ ਇਹ ਚੇਂਜ ਕਰਵਾਇਆ, ਇਹ ਗੰਭੀਰ ਮਸਲਾ ਜੀ ਆਪਣੇ ਆਪ। ਜੀ 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 ਬਿਲਕੁਲ ਬਿਲਕੁਲ। ਤਾਂ ਸਰੋਤਿਓ ਇਹ ਸੀਗੀਆਂ ਸਾਡੀਆਂ ਅੱਜ ਦੀਆਂ ਕੁਝ ਖਬਰਾਂ ਜਿਨ੍ਹਾਂ ਦੇ ਉੱਤੇ ਜਿਹੜੀ ਆਪਾਂ ਵਿਚਾਰ ਕੀਤੀ, ਗੱਲਬਾਤ ਕੀਤੀ ਆ। ਤੇ ਬਲਤੇਜ ਮੰਨੂ ਜੀ, ਜਾਣ ਦਾ ਵੇਲਾ ਹੋ ਗਿਆ, ਪਰ ਜਾਣ ਤੋਂ ਪਹਿਲਾਂ ਅੱਜਨਾਮਾ ਕਿ ਸਮਝ ਆਵੇ ਨਾ ਭਾਜਪਾ ਕਾਲੀਆਂ ਦੀ ਖਬਰੇ ਕਿੱਦਾਂ ਇਹ ਸਾਂਝ ਨਿਭਾਈ ਜਾਂਦੇ ਜੀ। ਸਮਝ ਆਵੇ ਨਾ ਭਾਜਪਾ ਕਾਲੀਆਂ ਦੀ ਖਬਰੇ ਕਿੱਦਾਂ ਇਹ ਸਾਂਝ ਨਿਭਾਈ ਜਾਂਦੇ, ਜਿੱਥੇ ਕਿਤੇ ਕੋਈ ਜ਼ਰਾ ਵੀ ਦਾ ਲੱਗਦਾ ਆਪੋ ਵਿੱਚ ਹਨ ਠਿੱਬੀ ਇਹ ਲਾਈ ਜਾਂਦੇ ਜੀ।
ਕਿਹਨੇ ਕਿਸੇ ਤਾਂ ਖਾ ਲਿਆ ਮਾਲ ਕਿੰਨਾ, ਸਾਰਾ ਖਾਤਾ ਹਨ ਗਿਣੀ ਗਿਣਾਈ ਜਾਂਦੇ। ਗੱਲ ਦੋਵਾਂ ਦੀ ਕੋਈ ਨਹੀਂ ਸਾਂਝ ਵਰਗੀ, ਫਿਰ ਵੀ ਸਾਂਝੀ ਸਰਕਾਰ ਚਲਾਈ ਜਾਂਦੇ। ਦੋਵੇਂ ਸੱਤਾ ਦੀ ਗੂੰਦ ਨਾਲ ਪਏ ਚਿਪਕੇ, ਕੁਰਸੀ ਇਹਨਾਂ ਤੋਂ ਅਜੇ ਨਾ ਦੂਰ ਜਾਂਦੀ ਜੀ। ਦੋਵੇਂ ਸੱਤਾ ਦੀ ਗੂੰਦ ਨਾਲ ਪਏ ਚਿਪਕੇ, ਕੁਰਸੀ ਇਹਨਾਂ ਤੋਂ ਅਜੇ ਨਾ ਦੂਰ ਜਾਂਦੀ। ਮਾਲ ਖਾਣੋਂ ਤਾਂ ਕਿਸੇ ਨਾ ਕਸਰ ਰੱਖੀ, ਸ਼ਰਮ ਖਾਧੇ ਦੀ ਕਰੀ ਮਜਬੂਰ ਜਾਂਦੀ। ਜੀ 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 ਜੀ, ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ, ਤੁਸੀਂ ਸਾਡੇ ਨਾਲ ਜੁੜੇ, ਆ ਕੇ ਇਹਨਾਂ ਖਬਰਾਂ ਦੇ ਬਾਰੇ ਸਾਡੇ ਨਾਲ ਜਾਣਕਾਰੀ ਸਾਂਝੀ ਕੀਤੀ। ਅਗਲੇ ਬੁਲੇਟਿਨ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਮਿਹਰਬਾਨੀ ਜੀ, ਥੈਂਕ ਯੂ, ਸਤਿ ਸ਼੍ਰੀ ਅਕਾਲ ਜੀ। ਸੋ ਤੁਸੀਂ ਸੁਣ ਰਹੇ ਸੀ ਆਪਾਂ ਪ੍ਰੋਗਰਾਮ ਖਬਰ ਤੇ ਨਜ਼ਰ। ਅੱਜ ਦਾ ਪ੍ਰੋਗਰਾਮ ਹੁਣ ਇੱਥੇ ਹੀ ਸਮਾਪਤ ਹੁੰਦਾ ਆ। ਕੱਲ੍ਹ ਨੂੰ ਇੱਕ ਵਾਰੀ ਫਿਰ ਆਪ ਸਭ ਦੇ ਨਾਲ ਅਗਲੇ ਬੁਲੇਟਿਨ 'ਚ ਫਿਰ ਮੁਲਾਕਾਤ ਹੋਵੇਗੀ। ਉਦੋਂ ਤੱਕ ਲਈ ਮੈਨੂੰ ਰਾਜਕਨਵੀਰ ਸਿੰਘ ਨੂੰ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਕੀ ਜਿਹੀ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।